कि सिख सभ्याचार केस दा रखण की गल करदा ते जिहड़ा पंजाबी सभ्याचार आ उहदे गाने बजाने आ जिहड़े उन्हां च सिखां दे बच्चिआं नूं मूंह सिर मुन्नण दी प्रेरणा दित्ती जांदी आ। सो जिहड़ा कामरेड लुंग लाणा आ ये तां भारती सभ्याचार दा उही हैगा रूप जिहड़ा हिंदू सभ्याचार नाल जुड़दा। ਇਹ ਲੋਕ ਜਿਹੜੇ ਆ ਪੰਜਾਬੀ ਸੱਭਿਆਚਾਰ ਦੇ ਝੰਡੇ ਹੇਠ KPS ਗਿੱਲ ਵੱਲੋਂ ਜਿਹੜਾ ਇੱਥੇ ਸੱਭਿਆਚਾਰਕ ਮੇਲੇ ਚਲਾਏ ਗਏ ਸੀ ਉਸ ਚੀਜ਼ ਨੂੰ ਇਹ ਲੋਕ ਅੱਗੇ ਤੋਰਦੇ ਤਰਾਉਂਦੇ ਆ। ਅਸੀਂ ਗਲਾਨੀ ਸਰ ਨਾਲ ਕਾਫੀ ਜ਼ਿਆਦਾ ਮੇਲ ਮਿਲਾਪ ਜਿਹੜਾ ਰੱਖਿਆ ਹੋਇਆ ਸੀ ਉਹਦੇ ਵਿੱਚ ਆਪਦੀ ਕੌਮ ਨੂੰ ਵੇਚ ਨਹੀਂ ਸੀ ਦਿੱਤਾ ਗਲਾਨੀ ਸਰ ਕੋਲ। ਇਤਿਹਾਸ ਜਿਹੜਾ ਹੈਗਾ ਸਾਨੂੰ ਸੇਧ ਦਿੰਦਾ ਕਿ ਆਪਦੇ ਹਿੱਤਾਂ ਨੂੰ ਬਚਾਉਣ ਲਈ ਆਪਦਾ ਘੱਟ ਤੋਂ ਘੱਟ ਨੁਕਸਾਨ ਕਰਾ ਕੇ ਕਿਸੇ ਹੋਰ ਨਾਲ ਇਹੋ ਜਿਹੇ ਸੰਬੰਧ ਬਣਾਉਣੇ ਕਿ ਤੁਸੀਂ ਕੁਝ ਹਾਸਲ ਕਰ ਸਕੋ। ਇਹ ਚੀਜ਼ਾਂ ਸਾਨੂੰ ਸਿੱਖਣੀਆਂ ਪੈਣਗੀਆਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਸ਼ਮੀਰ ਦੀ ਆਜ਼ਾਦੀ ਦੇ ਸੰਘਰਸ਼ ਦੇ ਜਿਹੜੇ ਨਾਇਕ ਵਜੋਂ ਮਸ਼ਹੂਰ ਰਹੇ ਆ ਸਰ ਸੈयद ਅਲੀ ਸ਼ਾਹ ਗਲਾਨੀ, ਉਹ ਚਲਾਣਾ ਕਰ ਗਏ ਆ। ਉਹ ਉੱਥੋਂ ਦੇ ਆਜ਼ਾਦੀ ਸੰਘਰਸ਼ ਦੇ ਇਕੱਲੇ ਓਵਰਗਰਾਉਂਡ ਸੰਘਰਸ਼ ਦੇ ਹੀ ਨਹੀਂ, ਜਿਹੜਾ ਉੱਥੇ ਹਥਿਆਰਬੰਦ ਸੰਘਰਸ਼ ਚੱਲ ਰਿਹਾ ਸੀਗਾ ਉਹਦੇ ਵਿੱਚ ਵੀ ਉਹਨਾਂ ਦੀ ਹਮਾਇਤ ਤੇ ਉਹਨਾਂ ਦਾ ਬਹੁਤ ਭਾਰੀ ਯੋਗਦਾਨ ਜਿਹੜਾ ਰਿਹਾ ਹੈ। ਤੋ ਇਸ ਸ਼ਖਸੀਅਤ ਦੇ ਚਲਾਣਾ ਹੋਣ ਤੋਂ ਬਾਅਦ ਰਾਤ ਜਿਹੜੀ ਉਹਨਾਂ ਦੀ ਦੇਹ ਸੀਗੀ ਉਹ ਹਕੂਮਤ ਨੇ ਖੋਹ ਲਈ ਤੇ ਆਪ ਹੀ ਪਰਿਵਾਰ ਤੋਂ ਚੋਰੀ ਕਿਤੇ ਲਿਜਾ ਕੇ ਉਹਨਾਂ ਦਾ ਜਿਹੜਾ ਕਬਰ ਦੇ ਵਿੱਚ ਜਿਵੇਂ ਇਸਲਾਮਕ ਸ਼ਰ੍ਹਾ ਦੇ ਅਨੁਸਾਰ ਕੀਤਾ ਜਾਂਦਾ ਸੰਸਕਾਰ ਉਸ ਤਰੀਕੇ ਨਾਲ ਕਰ ਦਿੱਤਾ। ਤੇ ਕਾਫੀ ਜ਼ਿਆਦਾ ਉੱਥੇ ਹਾਲਾਤ ਜਿਹੜੇ ਨੇ ਉਹ ਤਣਾਅ ਵਾਲੇ ਬਣੇ ਹੋਏ ਨੇ। ਜਿਵੇਂ ਜਦੋਂ ਧਾਰਾ 370 ਦਾ ਮਾਹੌਲ ਸੀ ਜਦੋਂ ਕੁੜੀ ਸੀ ਉਵੇਂ ਕਸ਼ਮੀਰ ਦੇ ਵਿੱਚ ਇੰਟਰਨੈਟ ਬੰਦ ਆ, ਕਰਫਿਊ ਵਰਗੇ ਹਾਲਾਤ ਨੇ, ਚੱਪੇ ਚੱਪੇ ਉੱਤੇ ਮਿਲਟਰੀ ਆ ਤੇ ਬੇਹੱਦ ਸੰਤਾਪ ਵਾਲੀ ਸਥਿਤੀ ਉੱਥੇ ਬਣੀ ਹੋਈ ਹੈ। ਸਰ ਸੈयद ਅਲੀ ਸ਼ਾਹ ਗਲਾਨੀ ਜਿਹੜੇ ਆ ਇਹ ਕਸ਼ਮੀਰ ਨੂੰ ਪਾਕਿਸਤਾਨ ਨਾਲ ਜੋੜਨ ਦੇ ਹਮੇਤੀ ਮੰਨੇ ਗਏ ਆ। ਹੁਰੀਅਤ ਕਾਨਫਰੰਸ ਦੇ ਵੱਡੇ ਨੇਤਾ ਸੀਗੇ ਤੇ ਉਹਨਾਂ ਦੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਹੁਰੀਅਤ ਕਾਨਫਰੰਸ ਦੇ ਵੱਡੇ ਲੀਡਰ ਨੇ, ਵੱਡੇ ਧੜੇ ਨੇ, ਸਾਰਿਆਂ ਦੇ ਉੱਤੇ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਜਿਹੜੀ ਉਹਨੇ ਬੜੀ ਭਾਰੀ ਜਿਹੜੀ ਛਾਪੇਮਾਰੀ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਲੀਡਰਸ਼ਿਪ ਨੂੰ ਅਰੈਸਟ ਕੀਤਾ, ਗ੍ਰਿਫਤਾਰ ਕੀਤਾ ਹੋਇਆ। ਗਲਾਨੀ ਸਾਹਿਬ ਜਿਹੜੇ ਆ 1929 ਚ ਬਾਂਦੀਪੁਰ ਚ ਜਨਮੇ ਸੀਗੇ ਤੇ ਪਹਿਲਾਂ ਟੀਚਰ ਸੀਗੇ, ਫਿਰ ਉਹ ਨੈਸ਼ਨਲ ਕਾਨਫਰੰਸ ਦੇ ਮੌਲਾਨਾ ਮੁਹੰਮਦ ਸਈਦ ਮਸੂਦੀ ਉਹਦੇ ਰਾਹੀਂ ਰਾਜਨੀਤੀ ਵਿੱਚ ਆ ਗਏ ਤੇ ਛੇਤੀ ਹੀ ਪਰ ਉਹ ਨੈਸ਼ਨਲ ਕਾਨਫਰੰਸ ਨੂੰ ਛੱਡ ਕੇ ਧਾਰਮਿਕ ਜਥੇਬੰਦੀ ਜਮਾਤੇ ਇਸਲਾਮੀ ਵਿੱਚ ਸ਼ਾਮਲ ਹੋ ਗਏ। ਫਿਰ ਉਹ ਜਦੋਂ 1947 ਤੋਂ ਜਿਹੜਾ ਕਸ਼ਮੀਰ ਦਾ ਡਿਸਪਿਊਟ ਚੱਲ ਰਿਹਾ ਸੀਗਾ ਉਹਦੇ ਵਿੱਚ ਜਿਹੜਾ ਸੀਗਾ ਉਹ ਸਰਗਰਮ ਰਹੇ। ਆਖਰ 1972 ਦੇ ਵਿੱਚ ਜਮਾਇਤੇ ਇਸਲਾਮੀ ਦਾ ਜਿਹੜਾ ਗੜ੍ਹਵਾ ਇਲਾਕਾ ਸੋਪੋਰ ਦਾ ਉੱਥੋਂ ਉਹ ਵਿਧਾਇਕ ਬਣੇ ਤੇ 1987 ਚ ਖਾੜਕੂਬਾਦ ਦਾ ਜਦੋਂ ਉਭਾਰ ਹੋਇਆ ਉਦੋਂ ਤੱਕ ਉਹ ਲਗਾਤਾਰ ਉੱਥੋਂ ਸਪੋਰ ਤੋਂ ਵਿਧਾਇਕ ਬਣੇ। ਨੈਸ਼ਨਲ ਕਾਨਫਰੰਸ ਤੇ ਕਾਂਗਰਸ ਵੱਲੋਂ 1987 ਚ ਜਦੋਂ ਚੋਣ ਰਲ ਕੇ ਲੜੀ ਗਈ ਹੈ ਉਸ ਮੌਕੇ ਗਲਾਨੀ ਜਿਹੜੇ ਆ ਉਹਨਾਂ ਨੇ ਸਾਰੀਆਂ ਜਿਹੜੀਆਂ ਆਜ਼ਾਦੀ ਪਸੰਦ ਮੁਸਲਮਾਨ ਜਥੇਬੰਦੀਆਂ ਸੀ ਉਹਨਾਂ ਨੂੰ ਇਕੱਠੇ ਕਰਕੇ ਮੁਸਲਿਮ ਯੂਨਾਈਟਿਡ ਫਰੰਟ ਬਣਾ ਕੇ 1987 ਚ ਚੋਣ ਲੜੀ ਸੀ। ਜਦੋਂ 1987 ਚ ਇਹ ਚੋਣ ਲੜੀ ਗਈ ਤਾਂ ਉਸ ਮੌਕੇ ਕਿਹਾ ਇਹ ਜਾਂਦਾ ਕਿ ਜਿਹੜੀ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਸੀ ਆ ਫਾਰੂਕ ਅਬਦੁੱਲਾ ਵਾਲੀ ਇਹਨਾਂ ਨੇ ਹੇਰਾ ਫੇਰੀ ਕੀਤੀ ਤੇ ਮਿਸਟਰ ਗਲਾਨੀ ਦੀ ਜਿਹੜੀ ਜਿੱਤ ਰਹੀ ਚੋਣ ਸੀਗੀ ਉਹਨੂੰ ਹਾਰੀ ਹੋਈ ਬਣਾ ਦਿੱਤਾ ਤੇ ਫਾਰੂਕ ਅਬਦੁੱਲਾ ਉਦੋਂ ਫਿਰ ਮੁੱਖ ਮੰਤਰੀ ਬਣ ਗਏ। ਗਲਾਨੀ ਦੀ ਪਾਰਟੀ 76 ਵਿੱਚੋਂ ਸਿਰਫ 44 ਸੀਟਾਂ ਉੱਤੇ ਲੜ ਕੇ ਕੁੱਲ 31% ਵੋਟਾਂ ਲੈ ਗਈ ਪਰ ਸੀਟਾਂ 4 ਮਿਲੀਆਂ ਸੀ। ਗਲਾਨੀ ਤੋਂ ਇਲਾਵਾ 3 ਜਣੇ ਹੋਰ ਵਿਧਾਇਕ ਬਣ ਗਏ ਸੀ। ਜੇਕਰ 1987 ਮੌਕੇ ਇਹ ਹੇਰਾ ਫੇਰੀ ਠੱਗੀ ਠੋਰੀ ਕਾਂਗਰਸ ਦਾ ਤੇ ਨੈਸ਼ਨਲ ਕਾਨਫਰੰਸ ਦਾ ਗੱਠਜੋੜ ਨਾ ਕਰਾਉਂਦਾ ਮਤਲਬ ਕਿ ਇੰਡੀਅਨ ਸਟੇਟ ਨੇ ਗਲਾਨੀ ਨੂੰ ਉੱਥੋਂ ਦਾ ਮੁੱਖ ਮੰਤਰੀ ਨਹੀਂ ਬਣਨ ਦੇਣਾ ਸੀ, ਇਸ ਗੱਲ ਦੇ ਲਈ ਇਹ ਕਰਤੂਤ ਕੀਤੀ ਗਈ ਸੀ ਤਾਂ ਇਹਦੇ ਨਤੀਜੇ ਵਜੋਂ ਫਿਰ ਜਿਹੜੀ ਸੀ ਉੱਥੇ ਬਗਾਵਤ ਦੀ ਭਾਵਨਾ ਵਧੀ ਜਿਹਦੇ ਕਰਕੇ ਹਥਿਆਰਬੰਦ ਸੰਘਰਸ਼ ਜਿਹੜਾ ਉੱਥੋਂ ਦਾ ਫਿਰ ਸ਼ੁਰੂ ਹੋਇਆ। ਇਹ ਗੱਲ ਬੜੀ ਅਹਿਮ ਹੈ ਕਿ ਪੰਜਾਬ ਦੇ ਵਿੱਚ ਇੱਥੇ ਵੀ ਜਦੋਂ ਸਾਡੇ ਸਾਹਮਣੇ
सरदार सिमरनजीत सिंह मान की गल आउंदी आ, वो भी इसे तरीके की शख्सियत ने जिन्हां ने खालिस्तान की गल ओवरग्राउंड डेमोक्रेटिक सिस्टम दे विच रह के करनी कराउणी चाहिए। पर जदों भी जिथे भी हो सकिया उन्हां नूं पंजाब दा मुख मंत्री बनन तो रोकण दे लई मेहनत जिहड़ी आ स्टेट ने बड़ी कीती है। पर ਉਹਦੇ ਵਿੱਚ एक नुकता होर है, जे किते कोई बन भी जाए ਤਾਂ ਕੀ ਹੋਊਗਾ, ਜਾਣੀ कि जेकर मिस्टर गलानी ਜਿਹੜੇ ਆ ਉਹ कश्मीर ਦੇ ਮੁੱਖ ਮੰਤਰੀ बन जाण ਤੇ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ बन जाण ਤਾਂ ਜਿਹੜੇ ਸਾਡੇ ਦਰਸ਼ਕ ਇਸ ਵਹਿਮ ਵਿੱਚ ਨੇ ਵੀ ਪਤਾ ਨਹੀਂ ਕੀ ਕਿਲਾ ਢਾ ਦੇਣਗੇ, ਇਹੋ ਜੀ ਕੋਈ ਗੱਲ ਨਹੀਂ ਹੈਗੀ। ਜਿਹੜਾ ਵੀ ਇਹ ਕੋਈ ਆਪਦੀ ਕੌਮ ਜਾਂ ਆਪਦੇ ਲੋਕਾਂ ਦੇ ਹੱਕ ਵਿੱਚ ਹਿੱਤ ਵਿੱਚ ਕੋਈ ਕਾਨੂੰਨ ਜਾਂ ਕੋਈ ਗੱਲ ਕਰਨੀ ਕਰਾਉਣੀ ਚਾਹਣਗੇ, ਇੰਡੀਅਨ ਸਟੇਟ ਸਿਸਟਮ ਉਹਨੂੰ ਬੜੀ ਜਲਦੀ ਸਰਕਾਰ ਨੂੰ ਬਰਖਾਸਤ ਕਰ ਸਕਦਾ ਤੇ ਨਾਲ ਦੀ ਨਾਲ ਜਿਹੜੇ ਹੈਗੇ ਆ ਇਹ MLA MP ਇਹਨਾਂ ਦੀ ਜੇਲ੍ਹ ਯਾਤਰਾ ਦਾ ਜਗਾੜ ਵੀ ਬਣ ਜੂ। ਤੇ ਇਸ ਕਰਕੇ ਜਾਣੀ ਕਿ ਅਗਲਿਆਂ ਨੇ ਇੱਥੇ ਪੰਜਾਬ 'ਚ ਤਾਂ ਚਲੋ ਮਾਨ ਸਾਹਿਬ ਕਦੇ ਉਸ ਹੱਦ ਤੱਕ ਨਹੀਂ ਜਾ ਸਕੇ ਬਈ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਬਣ ਜੇ, ਵੀ ਉਹ ਸਰਕਾਰ ਬਣਾ ਲੈਣ। 1991-92 ਵਾਲਾ ਮਾਹੌਲ ਜਦੋਂ ਇੱਕ ਵਾਰੀ ਨਿਕਲ ਗਿਆ ਤੇ ਅੱਜ ਤੱਕ ਉਹ ਗੱਲ ਦੁਬਾਰਾ ਕਿਤੇ ਬਣੀ ਨਹੀਂ। ਪਰ ਆ ਜਿਹੜਾ ਗਲਾਨੀ ਵਾਲਾ ਆਪਾਂ ਦੇਖ ਲਿਆ ਹੈਗਾ ਜਗਾੜਮੈਂਟ, ਹੁਣ ਆਪਾਂ ਗੱਲ ਕਰਕੇ ਹਟੇ ਆ ਕਿ ਜਦੋਂ 1987 ਵਿੱਚ ਮਿਸਟਰ ਗਲਾਨੀ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਦੇ ਲਈ ਇਹ ਏਡੀ ਵੱਡੀ ਚਾਲ ਉੱਥੇ ਖੇਡੀ ਗਈ। ਉਹਨਾਂ ਨੇ ਉੱਥੇ ਹਥਿਆਰਬੰਦ ਬਗਾਵਤ ਤਾਂ ਮਨਜ਼ੂਰ ਕਰ ਲਈ, ਕਿਉਂਕਿ ਸਟੇਟ ਕਹਿੰਦੀ ਆ ਕਿ ਜੇ ਕੋਈ ਬੰਦਾ ਗਨ ਚੱਕ ਲੈਂਦਾ ਉਹਨੂੰ ਕਤਲ ਕਰਨਾ ਤਾਂ ਸਾਨੂੰ ਲਾਇਸੈਂਸ ਮਿਲ ਜਾਂਦਾ ਨਾ, ਉਹਨੂੰ ਇਕੱਲੇ ਨੂੰ ਨਹੀਂ, ਉਹਦੇ ਆਲੇ ਦੁਆਲੇ ਦੀ ਸਾਰੀ ਕਮਿਊਨਿਟੀ ਨੂੰ ਕਤਲ ਕਰਨ ਦਾ ਲਾਇਸੈਂਸ ਮਿਲ ਜਾਂਦਾ। ਸੋ ਇਸ ਕਰਕੇ ਉਹਨਾਂ ਨੇ ਹਥਿਆਰਬੰਦ ਬਗਾਵਤ ਜਿਹੜੀ ਆ ਉਹ ਮਨਜ਼ੂਰ ਕਰ ਲਈ, ਪਰ ਮਿਸਟਰ ਗਲਾਨੀ ਦੀ ਮੁੱਖ ਮੰਤਰੀ ਦੀ ਕੁਰਸੀ ਆ ਜਿਹੜੀ ਉਹ ਮਨਜ਼ੂਰ ਨਹੀਂ ਕੀਤੀ। ਸੋ ਉਸ ਮੌਕੇ 1993 ਦੇ ਵਿੱਚ ਜਿਹੜਾ ਉਦੋਂ ਫਿਰ ਇਹ ਸਰਕਾਰ ਬਰਖਾਸਤ ਕਰਕੇ ਜਿਹੜੀ ਵੀ ਸੀ ਉੱਥੇ ਸੂਬੇ 'ਚ ਰਾਜਪਾਲ ਦਾ ਜਿਹੜਾ ਸੀ ਸਰਕਾਰ ਸ਼ਾਸਨ ਲਾ ਦਿੱਤਾ, ਗਵਰਨਰੀ ਰਾਜ ਹੋ ਗਿਆ ਸੀਗਾ। तो गवर्नरी राज दौरान जो करतूतां कांग्रेस ने ते स्टेट सिस्टम ने कीतियां ਉਹਦੇ ਕਰਕੇ मूवमेंट ਨੂੰ ਉੱਥੋਂ ਦੀ ਨੂੰ ਬਦਨਾਮ ਕਰਨ ਦੇ ਲਈ ਜਿਹੜੇ ਪੰਡਤ ਸੀਗੇ ਕਸ਼ਮੀਰ ਦੇ ਉਹਨਾਂ ਉੱਤੇ ਕੁਝ ਇਸ ਤਰ੍ਹਾਂ ਦੀ ਗੜਬੜ ਕੀਤੀ ਗਈ ਕਿ मूवमेंट ਬਦਨਾਮ ਹੋਵੇ। ਉਸ ਤੋਂ ਅੱਗੇ ਫਿਰ ਜਦੋਂ ਪੂਰਨ ਤੌਰ ਦੇ ਉੱਤੇ ਅੱਗਾ ਤੇ ਪਿੱਛਾ ਬੰਦ ਹੋ ਗਿਆ, ਜਾਣੀ ਕਿ ਜਾਂ ਤਾਂ ਹਥਿਆਰਬੰਦ ਕੰਮ ਕਰੋ ਤੇ MLA MP ਸ਼੍ਰੋਮਣੀ ਕਮੇਟੀ ਮੈਂਬਰ ਜਾਂ ਕੁਝ ਵੀ ਹੋਰ ਜਿਵੇਂ ਆਪਾਂ ਬਣਦੇ ਆ ਉਹੋ ਜਿਹਾ ਉੱਥੇ ਸਾਰਾ ਕੁਝ ਬੰਦ ਕਰਤਾ ਵੀ ਤੁਸੀਂ उस पासे नहीं जान दिता जाऊगा। तो मिस्टर गलानी जिहड़े आ फिर हुर्रियत कानफ्रेंस की स्थापना करते हैं, जिहदे विच बहुत सारियां जथेबंदियां जिहड़ियां कश्मीर दे विच आज़ादी का संघर्ष लड़ रही सी, उन्हां दी एक साझी संस्था ये होंद विच आउंदी आ हुर्रियत कानफ्रेंस 1993 च, ते उहदी 7 मैंबरी कार्यकारिणी है जिहड़ी ਉਹਦੇ ਵਿੱਚ ਫਿਰ ਗਲਾਨੀ ਸਾਹਿਬ ਜਿਹੜੇ ਆ ਉਹ ਸ਼ਾਮਲ ਹੋ ਜਾਂਦੇ ਆ। 2003 ਦੇ ਵਿੱਚ ਹੁਰੀਅਤ ਕਾਨਫਰੰਸ ਜਿਹੜੀ ਆ ਉਹਦੇ ਚ ਪਾੜ ਪੈ ਗਿਆ। गलानी ने जमाते इस्लामी तो ਵੱਖ हो के तहरीक हुर्रियत नां दी एक ਵੱਖਰੀ ਧਿਰ बना ली ਤੇ ਇਹ खुद पाकिस्तान नाल रलेਵੇਂ ਦੇ हामी ਸੀਗੇ। तो गलानी ਚਾਹੁੰਦੇ ਸੀ कश्मीर ਦੀ ਹੋਣੀ ਤੈਅ ਕਰਨ ਦਾ ਹੱਕ ਕਸ਼ਮੀਰੀਆਂ ਕੋਲ ਹੋਣਾ ਚਾਹੀਦਾ। ਉਹਨਾਂ ਨੂੰ पाकिस्तान ने पिछले साल अपना सर्वउच्च नागरिक सन्मान ਜਿਹੜਾ है निशाने पाकिस्तान ਦਿੱਤਾ ਸੀਗਾ। ਉਹ बहुत लंबे अरसे तो काफी बीमार चल रहे ਸੀ, ਆਪਦੇ ਘਰ ਦੇ ਵਿੱਚ नज़रबंद ਸੀਗੇ। तो पिछले साल गलानी तहरीक हुर्रियत तो भी इस्तीफा उन्होंने देता सीगा ते उन्होंने जिहड़ी कमांड जिन्हें सांभी अगे नंबर 2 आ जिहड़ा मुहम्मद अशरफ सहराई ਉਹਨੂੰ पिछले साल इस साल शुरू जिहड़ी गल आ ਉਹਨੂੰ जम्मू की जेल विच स्टेट ने खत्म करवा दिता होया। NIA ने जिहड़ा कश्मीर दे विच बहुत बड़ा ऑपरेशन कीता सी, जिहदे विच 18 इस तरह के आगूआं नूं टारगेट करके उन्हां नूं ਅੱਡ-ਅੱਡ ਦੋਸ਼ਾਂ ਤਹਿਤ ਘੜੀਸਿਆ ਹੈਗਾ कि तुसीं जी बाहरों फंड मंगाउने हो, टारगेट किलिंग कराउने हो, जिहड़ा हैगा टैरर फंडिंग, ये सारियां गल्लां बातां दे विच गलानी दे बेटे दे ठिकाणिਆਂ ते भी छापेमारी कीती गई। तो जिहड़ा ED आ इनफोर्समेंट डिपार्टमेंट ਉਹਦੇ ਵੱਲੋਂ 2019 ਚ गलानी ਨੂੰ विदेशी फंड ਦੇ मामले ਚ 14.40 ਲੱਖ जुर्माना ਕੀਤਾ ਗਿਆ ਸੀਗਾ। सारी उम्र अपने लोगों की आज़ादी लई लाउण वाले सैयद गलानी जिहड़े आ वो आपदी धरती ते आपदे लोकां लई अज अलविदा जिहड़ा हैगा वो कह गए ने। बहुत बड़े पद्धर दे उत्ते दुनिया दे विच उन्हां दे जाण तो बाद जिहड़ा हैगा अफसोस जाहिर कीता जा रहा ते उन्हां दे इंतकाल तो बाद आज़ादी संघर्ष दे विच कश्मीर दे विच की ट्विस्टिंग आउंदी है
ਉਹਦੇ ਬਾਰੇ ਮੈਂ ਗੱਲ ਕਰਨੀ ਚਾਹਾਂਗਾ, ਕਿਉਂਕਿ ਸਾਡੇ ਸਰੋਤੇ ਜਿਹੜੇ ਆ ਇਸ ਗੱਲ ਨੂੰ ਜਾਣਨੇ ਚਾਹੁੰਦੇ ਹੋਣਗੇ। ਸਾਡਾ ਵਾਹ ਕਈ ਵਾਰ ਸਾਡੀ ਜਥੇਬੰਦੀ ਦਲ ਖਾਲਸਾ ਦੇ ਕਰਕੇ ਜਾਂ ਵੈਸੇ ਨਿੱਜੀ ਤੌਰ ਤੇ ਕੁਝ ਕਾਰਨਾਂ ਕਰਕੇ ਜਿਹੜਾ ਗਲਾਨੀ ਨਾਲ ਰਿਹਾ। ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਇੱਕ ਹੋਰ ਮਿਸਟਰ ਗਲਾਨੀ ਵੀ ਹੈ ਕਸ਼ਮੀਰ ਦੀ ਸਾਰੀ ਜਿਹੜੀ ਚੱਲ ਰਹੀ ਹੈ ਉੱਥੋਂ ਆਜ਼ਾਦੀ ਦੀ ਤਹਿਰੀਕ, ਪ੍ਰੋਫੈਸਰ SAR ਗਲਾਨੀ। ਉਹ ਜਿਹੜੇ ਸੀਗੇ ਉੱਥੇ ਦਿੱਲੀ ਯੂਨੀਵਰਸਿਟੀ ਚ ਪੜ੍ਹਾਉਂਦੇ ਸੀਗੇ, ਤੇ ਜਦੋਂ 2001 ਦੇ ਵਿੱਚ ਇੱਕ ਪਾਰਲੀਮੈਂਟ ਦੇ ਉੱਤੇ ਅਟੈਕ ਹੋਇਆ ਸੀਗਾ, ਉਹਦੇ ਵਿੱਚ ਉਹ ਜਿਹੜਾ ਸੀਗਾ ਬਹੁਤ ਸਾਰੇ ਬੰਦੇ ਜਿਹੜੇ ਸੀਗੇ ਉਹ ਸੱਚੇ ਝੂਠੇ ਇਹਨਾਂ ਨੇ ਫਸਾਏ ਸੀਗੇ। ਉਹਦੇ ਵਿੱਚ ਪ੍ਰੋਫੈਸਰ ਸਾਹਿਬ ਨੂੰ ਦਿੱਲੀ ਜਿਹੜਾ ਸੀਗਾ ਰਹਿੰਦੇ, ਉਹਨਾਂ ਨੂੰ ਉੱਥੋਂ ਫਸਾਤਾ ਸੀਗਾ, ਤੇ ਉਹਦੇ ਚ ਉਹਨਾਂ ਨੂੰ ਪਹਿਲਾਂ ਫਾਂਸੀ ਹੋਈ ਸੀ, ਬਟ ਬਾਅਦ ਚ ਉਹ ਜਿਹੜੇ ਸੀ ਬਰੀ ਹੋ ਗਏ ਸੀਗੇ। ਉਹਨਾਂ ਨਾਲ ਵੀ ਸਾਡੇ ਕਰੀਬੀ ਰਿਲੇਸ਼ਨ ਰਹੇ ਨੇ। ਜਦੋਂ ਵੀ ਕਸ਼ਮੀਰ ਦੇ ਵਿੱਚ ਕਿਤੇ ਜਾਣਾ ਹੁੰਦਾ ਸੀ, ਉੱਥੇ ਉਹਨਾਂ ਨੂੰ ਮਿਲੇ ਗਿਲੇ ਅਸੀਂ ਕਰਦੇ ਰਹੇ ਹਾਂ। ਦਿੱਲੀ ਦੇ ਵਿੱਚ ਜਦੋਂ ਕੋਈ ਸਰਗਰਮੀਆਂ ਸਿੱਖ ਕੌਮ ਦੇ ਵੱਲੋਂ ਸਿੱਖ ਸੰਘਰਸ਼ ਦੀ ਤਰਫੋਂ ਕੋਈ ਹੋਈਆਂ ਨੇ, ਜਿਵੇਂ ਪਿੱਛੇ ਜੇ ਦਲ ਖਾਲਸਾ ਦੇ ਜਿਹੜੇ ਯੋਧੇ ਆ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਤੇ ਤਜਿੰਦਰਪਾਲ ਸਿੰਘ, ਜਿਨ੍ਹਾਂ ਨੇ 1981 ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਹਾਈਜੈਕਿੰਗ ਕੀਤੀ ਸੀਗੀ। ਹਾਈਜੈਕਿੰਗ ਤੋਂ ਬਾਅਦ ਚ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਉਮਰ ਕੈਦ ਜਿਹੜੀ ਆ ਕੱਟਣੀ ਪਈ। ਉਪਰੰਤ ਜਦੋਂ ਉਹ ਇੰਡੀਆ ਭਾਰਤ ਅੱਡ ਅੱਡ ਢੰਗ ਤਰੀਕਿਆਂ ਰਾਹੀਂ ਇੱਥੇ ਪਹੁੰਚ ਗਏ, ਵਕਤ ਨੇ ਇੱਥੇ ਲੈ ਜਾਂਦਾ ਉਹਨਾਂ ਨੂੰ, ਤਾਂ ਇੱਥੇ ਇਹ ਗੱਲ ਹੋਈ ਕਿ ਉਹ ਨਵਾਂ ਕੇਸ ਦੁਬਾਰਾ ਇੱਥੇ ਚਲਾ ਲਿਆ ਗਿਆ ਸੀ। ਉਹਦੇ ਵਿੱਚ ਜਦੋਂ ਸਾਰੀ ਜਿਹੜੀ ਪੈਰਵਾਈ ਚੱਲ ਰਹੀ ਸੀ, ਉਹਦੇ ਵਿੱਚ ਇਹ ਜਿਹੜੇ ਸਾਡੇ ਹਾਈਜੈਕਰ ਬ੍ਰਦਰਸ ਸੀਗੇ, ਇਹਨਾਂ ਦੇ ਨਾਲ ਪੂਰਾ ਕਸ਼ਮੀਰੀ ਮੂਵਮੈਂਟ ਵਾਲੇ ਤੇ ਗਾਂ ਜਿਹੜੇ ਲਿੱਟੇ ਵਾਲਿਆਂ ਨਾਲ ਸੰਬੰਧਿਤ ਤਾਮਿਲ ਦੇ ਸਾਡੇ ਸੱਜਣ ਸੀਗੇ, ਉਹਨਾਂ ਵਕੀਲਾਂ ਨੇ ਜਾਂ ਹੋਰ ਜਿਹੜੇ ਓਵਰਗਰਾਊਂਡ ਤੌਰ ਤੇ ਦਿੱਲੀ 'ਚ ਐਕਟਿਵਿਜ਼ਮ ਕਰਦੇ ਆ, ਸਾਰਿਆਂ ਨੇ ਸਾਥ ਸਹਿਯੋਗ ਦਿੱਤਾ ਸੀਗਾ। ਜਿੱਦਣ ਭਾਰਤ ਦੀ ਉਸ ਅਦਾਲਤ ਨੇ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਤੇ ਭਾਈ ਤਜਿੰਦਰਪਾਲ ਸਿੰਘ ਨੂੰ ਬਰੀ ਕੀਤਾ, ਰਿਹਾਈ ਹੋਣੀ ਸਾਰਾ ਹੋਇਆ ਅਦਾਲਤ ਚੋਂ, ਤਾਂ ਮੈਨੂੰ ਯਾਦ ਆ ਕਿ ਗੁਰਦੁਆਰਾ ਰਕਾਬਗੰਜ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਪ੍ਰੋਫੈਸਰ ਗਲਾਨੀ ਸਾਹਿਬ ਉੱਥੇ ਮਿਲੇ ਸੀਗੇ। ਬਹੁਤ ਉਹਨਾਂ ਨੇ ਅਦਬ ਸਤਿਕਾਰ ਕੀਤਾ, ਔਰ ਇਸ ਗੱਲ ਦੇ ਵਿੱਚ ਉਹਨਾਂ ਨੂੰ ਪਤਾ ਸੀ, ਕਿਉਂਕਿ ਆਪ ਉਹਨਾਂ ਨੇ ਜਿਹੜਾ ਸੀਗਾ ਦਿੱਲੀ ਦੇ ਪਾਰਲੀਮੈਂਟ ਨੂੰ ਉਡਾਉਣ ਦੀ ਜਿਹੜੀ ਸਾਜ਼ਿਸ਼ ਸੀ, ਜਿਸ 'ਚ ਕੁਛ ਬੰਦੇ ਮਾਰੇ ਵੀ ਗਏ ਸੀ, ਫਦਾਇਨ ਹਮਲਾ ਹੋਇਆ ਸੀ, ਉਹ ਵਿੱਚ ਉਹਦਾ ਉਹ ਕਰਕੇ ਉਹ ਦੇਖ ਚੁੱਕੇ ਸੀ ਸਾਰਾ ਕੁਛ। ਉਹ ਬੜੀਆਂ ਉਸ ਦਿਨ ਚਰਚਾਵਾਂ ਵਿਚਾਰਾਂ ਕਸ਼ਮੀਰ ਦੀ ਮੂਵਮੈਂਟ ਬਾਰੇ, ਖਾਸ ਤੌਰ ਤੇ ਬੜੇ ਗਲਾਨੀ ਸਾਹਿਬ ਜਿਨ੍ਹਾਂ ਦਾ ਅੱਜ ਇੰਤਕਾਲ ਹੋਇਆ, ਇਹਨਾਂ ਦੀ ਚਰਚਾ ਉਹ ਕਰਦੇ ਰਹੇ। ਮੈਂ ਇਹ ਗੱਲ ਤਾਂ ਦੱਸੀ ਆ ਕਿ ਸਾਡੇ ਕਈ ਭਰਾਵਾਂ ਨੂੰ ਇਹ ਨਹੀਂ ਸਮਝ ਹੁੰਦਾ ਕਿ ਦੋ ਸੀਗੇ ਗਲਾਨੀ ਨਾਂ ਦੀਆਂ ਸ਼ਖਸੀਅਤਾਂ। ਇੱਕ ਪ੍ਰੋਫੈਸਰ ਗਲਾਨੀ ਜਿਹੜੇ ਪਿਛਲੇ ਕੁਝ ਵਕਤ ਹੋਇਆ ਉਹਨਾਂ ਨੂੰ ਵੀ ਉਹ ਵੀ ਚੜ੍ਹਾਈ ਕਰ ਗਏ। ਅੱਜ ਸੈयद ਅਲੀ ਸ਼ਾਹ ਗਲਾਨੀ ਜਿਹੜੇ ਨੇ ਹੁਰੀਅਤ ਕਾਨਫਰੰਸ ਦੇ ਜਿਹੜੇ ਲੀਡਰ ਸੀਗੇ, ਉਹ ਸਰੀਰ ਛੱਡ ਗਏ ਆ। ਤੋ ਜਿਹੜੇ ਇਹ ਗਲਾਨੀ ਸੀਗੇ ਬੜੀ ਵੱਡੀ ਸ਼ਖਸੀਅਤ ਸੀ। ਹਾਂ, ਇਹ ਗੱਲ ਪੱਕੀ ਹੈ, ਮੈਂ ਇੱਥੇ ਸਾਡੇ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ ਉਹ ਇੱਕ ਕਸ਼ਮੀਰ ਦੀ ਆਜ਼ਾਦੀ ਨਾਲ ਸੰਬੰਧਿਤ ਸ਼ਖਸੀਅਤ ਸੀ। ਉਹ ਇਸਲਾਮ ਜਾਂ ਮੁਸਲਮਾਨ ਤਬਕੇ ਦੇ ਲੀਡਰ ਸੀ। ਅਸੀਂ ਸਿੱਖ ਹਾਂ ਤੇ ਅਸੀਂ ਹੋਰ ਤੇ ਉਹ ਹੋਰ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਸਾਡੀਆਂ ਨੇੜਤਾਵਾਂ, ਬਹੁਤ ਸਾਰੇ ਥਾਵਾਂ ਦੇ ਉੱਤੇ ਸਾਡੀਆਂ ਦੂਰੀਆਂ ਜਾਂ ਵਿਰੋਧਤਾਵਾਂ ਸੀਗੀਆਂ। ਬਹੁਤ ਸਾਰੇ ਨੁਕਤੇ ਇਹੋ ਜਿਹੇ ਸੀ ਜਿੱਥੇ ਉਹਨਾਂ ਦੀ ਤੇ ਸਾਡੀ ਖਾਲਿਸਤਾਨੀ ਸੰਘਰਸ਼ ਵਾਲਿਆਂ ਦੀ ਸੌਰ ਜਿਹੜੀ ਸੀ ਉਹ ਬਿਲਕੁਲ ਟਕਰਾਉਂਦੀ ਹੋਈ ਹੋ ਸਕਦੀ ਸੀਗੀ। ਬਹੁਤ ਸਾਰੀਆਂ ਗੱਲਾਂ ਸੀ ਜਿਨ੍ਹਾਂ ਦੇ ਬਾਰੇ ਉਹਨਾਂ ਦੀ ਰਾਏ ਤੇ ਸਾਡੀ ਰਾਏ ਵੱਖਰੀ ਹੁੰਦੀ ਸੀ, ਪਰ ਇਸ ਧਰਤੀ ਦੇ ਉੱਤੇ ਸਾਨੂੰ ਇਹ ਮੰਨਣਾ ਪਏਗਾ। ਮੈਂ ਅੱਜ ਜਦੋਂ ਅਸੀਂ ਰਾਤ ਬਹੁਤ ਲੇਟ ਨਾਈਟ ਇਹ ਖਬਰ ਇੱਥੇ ਮਿਲੀ ਸੀ, ਮੈਂ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਤੁਰੰਤ ਇਹ ਗੱਲ ਲਿਖੀ ਕਿ ਇਸ ਤਰ੍ਹਾਂ ਜਿਹੜੇ ਕਸ਼ਮੀਰ ਦੀ ਆਜ਼ਾਦੀ ਦੇ ਸੰਘਰਸ਼ ਦੇ ਮੋਢੀ ਹੈਗੇ ਆ ਸੈयद ਅਲੀ ਸ਼ਾਹ ਗਲਾਨੀ, ਉਹਨਾਂ ਦਾ ਇੰਤਕਾਲ ਹੋ ਗਿਆ। ਬਹੁਤ ਸਾਰੇ ਸਾਡੇ ਭੈਣ ਭਰਾਵਾਂ ਨੇ ਪਿਛਲੇ ਦਿਨਾਂ ਦੀਆਂ ਕੁਝ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦਾ ਕਰਕੇ ਉਹਨਾਂ ਨੂੰ ਲੱਗਦਾ ਸੀ ਕਿ ਲਓ ਜੀ ਇਹ ਐਵੇਂ ਕਸ਼ਮੀਰੀਆਂ ਦੇ ਜਿਹੜਾ ਹੈਗਾ ਉਹ ਇੱਕ ਹੋ ਗਿਆ ਗੱਲ, ਤੇ ਐਵੇਂ ਮੁਸਲਮਾਨ ਨੇ ਏਦਾਂ ਆ, ਜਿਵੇਂ ਕੁਝ ਗੱਲਾਂ ਸਾਡੇ ਭਰਾ ਕਰਦੇ ਹੁੰਦੇ। ਪਰ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਸਾਨੂੰ ਬਹੁਤ ਸਾਰੇ ਪੱਖ ਜਿਹੜੇ ਆ ਕਿਸੇ ਗੱਲ ਦੇ ਸੋਚ ਕੇ ਤੁਰਨਾ ਪੈਂਦਾ ਹੈ। ਜਿਹੜਾ 1984 ਦਾ ਅਟੈਕ ਘੱਲੂਘਾਰਾ ਸਾਡੀ ਕੌਮ ਦਾ, ਤੇ ਉਹਨਾਂ ਬਾਰੇ ਕੁਛ ਇਹੋ ਜਿਹੀਆਂ ਗੱਲਾਂ ਕਿ ਕਾਮਰੇਡ ਜੀ ਇਸ ਤਰ੍ਹਾਂ ਕਰਦੇ ਸੀ, ਉਸ ਤਰ੍ਹਾਂ ਕਰਦੇ ਸੀ, ਆਪਾਂ ਸਾਰੇ ਕਰਦੇ। ਪਰ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਬਲੀਵੀਆ, ਅਰਜਨਟਾਈਨਾ ਜਾਂ ਹੋਰਨਾਂ ਮੁਲਕਾਂ ਜਿਹੜੇ
ਜਿੱਥੇ ਜਿਹੜੇ ਦੂਰ ਦਰਾਡੇ ਦੇ ਮੁਲਕ ਨੇ, ਉੱਥੇ ਕਾਮਰੇਡਾਂ ਦੀਆਂ ਜਿਹੜੀਆਂ ਧਿਰਾਂ ਸੀ ਉਹਨਾਂ ਵੱਲੋਂ ਇੱਕ ਸਾਡੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਗਿਆ ਸੀ। ਪ੍ਰੋਫੈਸਰ ਸਰਦਾਰ ਅਜਮੇਰ ਸਿੰਘ ਤੇ ਸਰਦਾਰ ਕਰਮਜੀਤ ਸਿੰਘ ਪੰਜਾਬੀ ਟੂਨ ਵਾਲੇ, ਸਾਡੇ ਇੱਕ ਮਿੱਤਰ ਪ੍ਰਭਜੋਤ ਸਿੰਘ ਨਵਾਂ ਸ਼ਹਿਰ ਤੇ ਕੁਝ ਹੋਰ ਸੱਜਣ, ਇਹ ਬਹੁਤ ਜ਼ਿਆਦਾ ਇੰਟੈਲੀਜੈਂਟ ਪੜ੍ਹੇ ਲਿਖੇ ਲੋਕ ਨੇ ਸਾਡੇ ਕੌਮ ਦੇ। ਉਹਨਾਂ ਤੋਂ ਜਦੋਂ ਮੈਂ ਗੱਲਾਂ ਸ਼ੁਰੂ ਚ ਸੁਣਿਆ ਕਰਾਂ ਕਿ ਕਾਮਰੇਡ ਭਾਈਚਾਰੇ ਦੇ ਉੱਥੇ ਬੰਦਿਆਂ ਨੇ ਇਸ ਤਰ੍ਹਾਂ ਕੀਤਾ, ਤੇ ਮੈਨੂੰ ਬੜੀ ਹੈਰਾਨੀ ਹੋਈ, ਕਿਉਂਕਿ ਅਸੀਂ ਤਾਂ ਕਾਮਰੇਡਾਂ ਦਾ ਇੱਕ ਹੀ ਰੂਪ ਦੇਖਿਆ ਸੀਗਾ, ਸਿੱਖੀ ਅਤੇ ਸਿੱਖਾਂ ਦੇ ਨਾਲ ਦੁਸ਼ਮਣੀ ਕਮਾਉਣੀ, ਸਿੱਖਾਂ ਨੂੰ ਤੰਗ ਕਰਨਾ, ਮਾਨਸਿਕ ਪੀੜ ਦੇਣੀ, ਸਿੱਖਾਂ ਦੇ ਮੁੰਡਿਆਂ ਨੂੰ ਧਰਮ ਤੋਂ ਬਾਗੀ ਹੁੰਦਿਆਂ ਦੇਖ ਕੇ ਖੁਸ਼ ਹੋਣਾ। ਤੇ ਮੈਂ ਬੜਾ ਹੈਰਾਨ ਸੀ, ਪਰ ਉਹ ਪਤਾ ਲੱਗਿਆ ਕਿ ਉਹ ਇਹ ਕਾਮਰੇਡ ਨਹੀਂ ਸੀ। ਫਿਰ ਮੈਨੂੰ ਇਹ ਵੀ ਸਮਝ ਬਾਅਦ ਵਿੱਚ ਲੱਗੀ ਕਿ ਪੰਜਾਬ ਦੇ ਕਾਮਰੇਡਾਂ ਨੂੰ ਹੀ ਪੁੱਠੀ ਬੁਰਕੀ ਪਈ ਹੋਈ ਆ, ਕਵੱਲੀ ਬੁਰਕੀ ਪਈ ਹੋਈ ਆ। ਜਿਹੜਾ ਕਾਮਰੇਡ ਪੰਜਾਬ ਤੋਂ ਬਾਹਰ ਖਾਸ ਤੌਰ ਦੇ ਉੱਤੇ ਜਿਹੜਾ ਦੱਖਣੀ ਭਾਰਤ ਦੇ ਜਾਂ ਹੋਰ ਇੱਧਰ ਕਾਮਰੇਡ ਨੇ, ਉਹ ਇਹਨਾਂ ਵਰਗੇ ਭੈੜੇ ਨਹੀਂ ਹੈਗੇ। ਉਹ ਧਰਮੀ ਲੋਕਾਂ ਨੂੰ ਜਾਂ ਧਰਮ ਨੂੰ ਇਉਂ ਇਹਨਾਂ ਵਾਂਗੂ ਨਫ਼ਰਤ ਨਹੀਂ ਕਰਦੇ। ਇਹ ਬਿਮਾਰੀ ਇਕੱਲੀ ਪੰਜਾਬੀ ਕਾਮਰੇਡ ਦੀ ਹੈ। ਸੋ ਹੁਣ ਤਾਂ ਚਲੋ ਇਹ ਗੱਲ ਸਪਸ਼ਟ ਹੀ ਹੋ ਗਈ ਆ ਕਿ ਪੰਜਾਬ ਦੇ ਕਾਮਰੇਡ ਜਿਹੜੇ ਨੇ, ਇਹ ਭਾਰਤੀ ਰਾਸ਼ਟਰਵਾਦ ਦਾ ਝੰਡਾ ਚੱਕ ਕੇ ਪੰਜਾਬ ਦੇ ਉਹਨਾਂ ਸਾਰੇ ਲੋਕਾਂ ਦੇ ਨਾਲ ਦੁਸ਼ਮਣੀ ਅਤੇ ਧਰੋਹ ਕਮਾਉਂਦੇ ਨੇ, ਜਿਹੜੇ ਆਪਦੀ ਕੌਮ ਦੀ ਹੋਂਦ ਹਸਤੀ ਲਈ ਲੜਦੇ ਆ। ਇਹ ਕਹਿੰਦੇ ਆ ਕਿ ਜੀ ਕੌਮ ਜਿਹੜੀ ਆ ਉਹ ਪੰਜਾਬੀ ਆ, ਸਿੱਖ ਨਹੀਂ ਕੋਈ ਕੌਮ ਹੁੰਦੀ। ਸੋ ਐਵੇਂ ਫਿਰ ਸੱਭਿਆਚਾਰ ਦੀ ਗੱਲ ਆ ਕਿ ਪੰਜਾਬੀ ਸੱਭਿਆਚਾਰ ਹੁੰਦਾ, ਸਿੱਖ ਸੱਭਿਆਚਾਰ ਕੁਛ ਨਹੀਂ ਹੁੰਦਾ। ਸੋ ਸਿੱਖਾਂ ਦੀ ਹੋਂਦ ਹਸਤੀ ਨੂੰ ਮੇਟਣ ਵਾਲੀਆਂ ਜਿਹੜੀਆਂ RSS ਦੀਆਂ ਚਾਲਾਂ ਨੇ, ਉਹਦੇ ਨਾਲ ਇੱਕ ਤਰੀਕੇ ਨਾਲ ਜਾਣੇ ਅਣਜਾਣੇ ਇਹ ਲੋਕ ਘਿਓ ਖਿਚੜੀ ਨੇ। ਤੇ ਜਿਹੜਾ ਪੰਜਾਬੀ ਸੱਭਿਆਚਾਰ ਆ ਉਹਦੇ ਵਿੱਚ ਫਿਰ ਜਿਹੜਾ ਕੰਜਰਖਾਨਾ, ਜਿਹੜਾ ਸਾਡੇ ਕੁੜੀਆਂ ਮੁੰਡਿਆਂ ਨੂੰ ਕਰਾਹੇ ਪਾਉਣ ਲਈ, ਧਰਮ ਤੋਂ ਤੋੜਨ ਲਈ, ਜਿਵੇਂ ਮੈਂ ਅਕਸਰ ਕਹਿੰਦਾ ਹੁੰਨਾ ਕਿ ਸਿੱਖ ਸੱਭਿਆਚਾਰ ਕੇਸ ਦਾੜਾ ਰੱਖਣ ਦੀ ਗੱਲ ਕਰਦਾ, ਤੇ ਜਿਹੜਾ ਪੰਜਾਬੀ ਸੱਭਿਆਚਾਰ ਆ ਉਹਦੇ ਗਾਣੇ ਬਜਾਣੇ ਆ ਜਿਹੜੇ, ਉਹਨਾਂ 'ਚ ਸਿੱਖਾਂ ਦੇ ਬੱਚਿਆਂ ਨੂੰ ਮੂੰਹ ਸਿਰ ਮੁੰਨਣ ਦੀ ਪ੍ਰੇਰਨਾ ਦਿੱਤੀ ਜਾਂਦੀ ਆ। ਜਿਹੜਾ ਸਿੱਖ ਸੱਭਿਆਚਾਰ ਆ ਉਹਦੇ ਵਿੱਚ ਸਿੱਖ ਬੱਚੇ ਬੱਚੀਆਂ ਨੂੰ ਧਰਮ ਨਾਲ ਜੁੜਨ ਦੀ, ਚੰਗੀਆਂ ਆਦਤਾਂ ਪਾਉਣ ਦੀ, ਨਸ਼ਿਆਂ ਤੋਂ ਰਹਿਤ ਹੋਣ ਦੀ ਗੱਲ ਜਿਹੜੀ ਆ ਉਹ ਮੱਤ ਦਿੱਤੀ ਜਾਂਦੀ ਹੈ। ਪਰ ਪੰਜਾਬੀ ਸੱਭਿਆਚਾਰ ਦੇ ਵਿੱਚ ਤਾਂ ਕਹਿੰਦੇ ਘਰ ਦੀ ਸ਼ਰਾਬ ਹੋਵੇ, ਜਾਂ ਮਤਲਬ ਜਿਹੜਾ ਹੈਗਾ ਵੀ ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਸੋ ਜਿਹੜਾ ਕਾਮਰੇਡ ਲੌਂਗ ਲਾਣਾ ਆ, ਇਹ ਤਾਂ ਭਾਰਤੀ ਸੱਭਿਆਚਾਰ ਦਾ ਉਹੀ ਹੈਗਾ ਰੂਪ ਜਿਹੜਾ ਹਿੰਦੂ ਸੱਭਿਆਚਾਰ ਨਾਲ ਜੁੜਦਾ, ਤੇ ਨਾਲ ਦੀ ਨਾਲ ਇਹ ਲੋਕ ਜਿਹੜੇ ਆ ਪੰਜਾਬੀ ਸੱਭਿਆਚਾਰ ਦੇ ਝੰਡੇ ਹੇਠ KPS ਗਿੱਲ ਵੱਲੋਂ ਜਿਹੜਾ ਇੱਥੇ ਸੱਭਿਆਚਾਰਕ ਮੇਲੇ ਚਲਾਏ ਗਏ ਸੀ, ਉਸ ਚੀਜ਼ ਨੂੰ ਇਹ ਲੋਕ ਅੱਗੇ ਤੋਰਦੇ ਤਰਾਉਂਦੇ ਆ। ਤੋ ਇਹਨਾਂ ਕਾਮਰੇਡ ਭਾਈਚਾਰੇ ਵਾਲਿਆਂ ਤੋਂ ਇਹ ਜਿਹੀ ਕੋਈ ਆਸ ਕੀਤੀ ਹੋਈ ਨਹੀਂ ਸੀ ਜਾ ਸਕਦੀ। ਪਰ ਉਸ ਮੌਕੇ ਸਾਡੇ ਹੱਕ ਦੇ ਵਿੱਚ ਦੂਰ ਦਰਾਡੇ ਬੈਠੇ ਕਾਮਰੇਡ ਭਾਈਚਾਰੇ ਨੇ ਜਿਵੇਂ ਹਾਂ ਦਾ ਨਾਅਰਾ ਮਾਰਿਆ ਸੀ, ਤੇ ਉਹ ਅੱਜ ਤੱਕ ਸਾਡੇ ਬੰਦੇ ਚੇਤੇ ਰੱਖਦੇ ਆ। ਜਿਵੇਂ ਹਾਂ ਦਾ ਨਾਅਰਾ ਜਿਹੜਾ ਉਹ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਮਾਰਿਆ, ਬੇਸ਼ੱਕ ਬਾਕੀ ਗੱਲਾਂ 'ਚ ਸਾਡੇ ਨਾਲ ਜੋ ਮਰਜ਼ੀ ਕੀਤਾ, ਕਤਰੇ ਅਸੀਂ ਵੀ ਨਹੀਂ ਖੈਰ ਕੀਤੀ, ਉਵੇਂ ਹੀ ਜਿਹੜਾ ਅਸੀਂ ਸਾਰੇ ਜਿਹੜੇ ਕਸ਼ਮੀਰੀ ਆ ਤੇ ਅਸੀਂ ਭਾਰਤੀ ਹਕੂਮਤ ਦੇ ਸਤਾਏ ਹੋਏ ਲੋਕ ਆ। ਇੱਕ ਦੂਜੇ ਦੇ ਨੇੜੇ ਆਉਣਾ, ਇੱਕ ਦੂਜੇ ਨਾਲ ਜਿੰਨਾ ਕੁ ਚੱਲ ਸਕਦੇ ਹੋਈਏ ਇਕੱਠੇ ਚੱਲਣਾ, ਇਹਦੇ ਲਈ ਕਿਸੇ ਦੇ ਦੁੱਖ ਸੁੱਖ ਦੀ ਗੱਲ ਕਰ ਲੈਣੀ ਕੋਈ ਗੁਨਾਹ ਨਹੀਂ ਹੈ। ਸਾਡੀ ਕੌਮ ਨੂੰ ਇਸ ਤਰੀਕੇ ਨਾਲ ਸੋਚਣਾ ਪਊਗਾ ਕਿ ਅਸੀਂ ਵੱਧ ਤੋਂ ਵੱਧ ਦੁਸ਼ਮਣ ਬਣਾਉਣੇ ਆ ਕਿ ਵੱਧ ਤੋਂ ਵੱਧ ਸਮਰਥਕ ਜਾਂ ਦੋਸਤ ਬਣਾਉਣੇ ਆ। ਤੇ ਜਿਹੜੇ ਦੋਸਤ ਜਾਂ ਸਮਰਥਕ ਹੁੰਦੇ ਆ, ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਜਿਹੜੀਆਂ ਸਾਨੂੰ ਫਿੱਟ ਨਹੀਂ ਬੈਠਦੀਆਂ ਹੁੰਦੀਆਂ। ਤੇ ਅਸੀਂ ਇੱਕ ਦੂਜੇ ਦੇ ਵਿਚਾਰਾਂ ਦਾ, ਇੱਕ ਦੂਜੇ ਦੇ ਉਹਦਾ ਜਿਹੜਾ ਉਹਨਾਂ ਦਾ ਸੋਚ ਆ ਜਾਂ ਹੋਰ ਆ, ਉਹਨੂੰ ਉਹਦੇ ਨਾਲ ਮੇਲ ਮਿਲਾਪ ਦੇ ਨਾਲ ਉਹਨੂੰ ਕੱਟ ਸਕਦੇ ਆ, ਇੱਕ ਦੂਜੇ ਦੇ ਕਿਤੇ ਕੰਮ ਆ ਸਕਦੇ ਆ। ਜਿਵੇਂ ਜਦੋਂ ਕਸ਼ਮੀਰ ਦੇ ਵਿੱਚ ਸਾਡਾ ਪਿੱਛੇ ਜੇ ਇੱਕ ਮਸਲਾ ਉੱਠਿਆ ਵੀ ਇੱਕ ਬੱਚੀ ਨੇ ਜੀ ਇਸ ਤਰ੍ਹਾਂ ਕਰ ਲਿਆ, ਤੇ ਜਿਹੜਾ ਅਸੀਂ ਉਸ ਟਾਈਮ ਗੱਲ ਕਹਿੰਦੇ ਸੀ ਉਹੀ ਕਹਿੰਦੇ ਸੀ ਕਿ ਭਾਈ ਅਸੀਂ ਉਹੀ ਆ ਜਦੋਂ 370 ਧਾਰਾ ਵਾਲਾ ਪੁਆੜਾ ਪਿਆ ਤੇ ਅਸੀਂ ਤੁਹਾਡੀਆਂ ਧੀਆਂ ਭੈਣਾਂ ਨੂੰ ਕਿਸ ਤਰੀਕੇ ਨਾਲ ਉਦੋਂ ਪਰਦਾ ਕੀਤਾ। ਜੇ ਕਿਸੇ ਦਾ ਕੀਤਾ ਹੋਊਗਾ ਤਾਂ ਹੀ ਉਹਨੂੰ ਕੋਈ ਗੱਲ ਕਹਿਣ ਜੋਗੇ ਹੋ ਸਕੇਗੀ। ਸੋ ਅੱਜ ਵੀ ਸਾਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ ਕਿ ਹਰੇਕ ਮੌਕੇ ਹਰੇਕ ਨੂੰ ਦੁਸ਼ਮਣ ਬਣਾਈ ਜਾਣ ਦੀ ਬਿਰਤੀ ਜਿਹੜੀ ਆ ਉਹ ਸਾਨੂੰ ਕਿੰਨਾ ਕੁ ਵਾਰਾ ਖਾਂਦੀ ਆ, ਤੇ ਕਿਸੇ ਮੌਕੇ ਕਿਸੇ ਨਾਲ ਸਹਿਚਾਰ ਰੱਖਣ ਦੀ ਗੱਲ ਜਿਹੜੀ ਆ ਉਹ ਵੀ ਕਰ ਲੈਣੀ ਚਾਹੀਦੀ ਆ। ਅਸੀਂ ਗਲਾਨੀ ਸਰ ਨਾਲ ਕਾਫੀ ਜ਼ਿਆਦਾ ਮੇਲ ਮਿਲਾਪ ਜਿਹੜਾ ਰੱਖਿਆ ਹੋਇਆ ਸੀ, ਉਹਦੇ ਵਿੱਚ ਆਪਦੀ ਕੌਮ ਨੂੰ ਵੇਚ ਨਹੀਂ ਸੀ ਦਿੱਤਾ ਗਲਾਨੀ ਸਰ ਕੋਲ। ਅਸੀਂ ਉਹਨਾਂ ਨਾਲ ਜਿਹੜਾ ਵਿਚਾਰਾਂ ਦੀ ਸਾਂਝ ਪਾਉਂਦੇ ਸੀ। ਇੱਕ ਵਾਰੀ ਮੈਨੂੰ ਯਾਦ ਆ ਇੱਕ ਸਮਾਗਮ, ਮੈਂ ਉਦੋਂ ਜੇਲ੍ਹ ਚੋਂ ਨਾਭਾ ਜੇਲ੍ਹ ਚੋਂ ਆਇਆ ਸੀਗਾ 2000
11-12 ਦੀ ਗੱਲ ਹੋਣੀ ਹੈ, 12 ਦੀ। ਤੇ ਅਸੀਂ ਨਾਭਾ ਉੱਥੋਂ ਕਾਫੀ ਸਾਰੇ ਇੱਥੋਂ ਸਿੰਘ ਜਿਹੜੇ ਪੰਜਾਬ ਚੋਂ ਵੀ ਸੱਦੇ ਸੀਗੇ। ਆਜ਼ਾਦੀ ਦਾ ਓਨਲੀ ਵੇ, ਇਹ ਤੁਸੀਂ YouTube ਦੇ ਉੱਤੇ ਕਿਰਪਾ ਕਰਕੇ ਜ਼ਰੂਰ ਦੇਖਿਓ। ਉੱਥੇ ਸਾਰੇ ਭਾਰਤ ਦੀਆਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ, ਅੱਡ-ਅੱਡ ਜਿਹੜੀਆਂ ਵਿਚਾਰ ਪਿਛੋਕੜਾਂ ਵਾਲੀਆਂ, ਕੋਈ ਕਾਮਰੇਡ ਆ, ਕੋਈ ਮਾਓਵਾਦੀ ਆ, ਕੋਈ ਨਾਗੇ ਨੇ, ਅਰੁੰਧਤੀ ਰਾਏ ਵੀ ਆਈ ਸੀ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਸੀ। ਔਰ ਇਹਨਾਂ ਨੇ ਕਸ਼ਮੀਰੀ ਜਿਹੜੇ ਆਜ਼ਾਦੀ ਦੀ ਲੜਾਈ ਲੜਨ ਵਾਲੇ ਆ, ਇਹਨਾਂ ਸਾਰਿਆਂ ਨੇ ਉੱਥੇ, ਗਿਲਾਨੀ ਨੇ ਤਾਂ ਆਉਣਾ ਹੀ ਸੀ ਤੇ ਹੋਰ ਬੜੇ ਲੀਡਰ ਸੀ, ਇਹ ਸਾਰੇ ਉੱਥੇ ਇੱਕ ਵੱਡਾ ਸ਼ੋਅ, ਇੱਕ ਵੱਡਾ ਪ੍ਰੋਗਰਾਮ ਜਿਹੜਾ ਦਿੱਲੀ ਦੇ ਵਿੱਚ ਇੱਕ ਆਡੀਟੋਰੀਅਮ ਸੀਗਾ, ਤੇ ਅਸੀਂ ਉੱਥੇ ਗਏ। ਉਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਗੇ ਕਸ਼ਮੀਰੀ ਪੰਡਤਾਂ ਦੇ ਭੇਸ ਵਿੱਚ ਕੁਝ ਬੰਦੇ ਜਿਹੜੇ ਆ, ਉਹ ਸਰਕਾਰ ਨੇ ਆਪ ਨਾਲ, ਪੁਲਿਸ ਨਾਲ ਆਈ ਸੀ, ਹਾਲ ਦੇ ਵਿੱਚ ਵੜ ਗਏ। ਉਹਨਾਂ ਕੋਲੇ ਤਿਰੰਗਾ ਝੰਡਾ ਚੱਕਿਆ ਹੋਇਆ ਸੀ। ਉਹਨਾਂ ਨੇ ਬਹੁਤ ਭੜਕਾਊ ਤੇ ਸਿਰ ਪਾੜਵੀਂ ਨਾਅਰੇਬਾਜ਼ੀ ਜਿਹੜੀ ਆ ਉਸ ਪ੍ਰੋਗਰਾਮ ਦੇ ਵਿੱਚ ਕੀਤੀ ਸੀ। ਦਿੱਲੀ ਦੇ ਪ੍ਰੋਗਰਾਮ ਦੇ ਵਿੱਚ ਆਜ਼ਾਦੀ ਦਾ ਓਨਲੀ ਵੇ, ਜੇ ਤੁਸੀਂ YouTube ਦੇ ਉੱਤੇ ਇਹ ਚੀਜ਼ ਲੈ ਕੇ ਪਾਓ ਤਾਂ ਤੁਹਾਨੂੰ ਉਹਦੀਆਂ ਕਈ ਵੀਡੀਓਜ਼ ਜਿਹੜੀਆਂ ਨੇ ਮਿਲ ਜਾਣਗੀਆਂ, ਤੇ ਉੱਥੇ ਕਾਫੀ ਜ਼ਿਆਦਾ ਫਿਰ ਮਾਹੌਲ ਜਿਹੜਾ ਅੰਦਰ ਵਿਗੜ ਗਿਆ। ਇਹਦੇ ਵਿੱਚ ਇਸ ਰੌਲੇ ਗੋਲੇ ਵਾਲੀ ਧਿਰ ਦੇ ਵਿੱਚ ਜਿਹੜੇ ਅੰਦਰ ਵੜ ਕੇ ਇੰਡੀਅਨ ਸਟੇਟ ਨੇ ਭੇਜੇ ਸੀਗੇ ਬ੍ਰਿਗੇਡ, ਜਿਹੜਾ ਉਹਦੇ ਵਿੱਚ ਉਹਨਾਂ ਦਾ ਇੱਕ 5-10 ਜਾਣਿਆਂ ਦਾ ਸਿੱਖਾਂ ਦਾ ਗਰੁੱਪ ਵੀ ਸੀਗਾ, ਜਿਹੜੇ ਕਿ ਪੱਗਾਂ ਦਾੜੇ ਪੂਰਾ ਵਧੀਆ ਸ਼ਿੰਗਾਰ ਕੇ ਪਹੁੰਚੇ ਹੋਏ ਸੀ, ਤਾਂ ਕਿ ਇਹ ਲੱਗੇ ਕਿ ਸਿੱਖ ਜਿਹੜੇ ਨੇ ਉਹ ਵੀ ਇਸ ਪ੍ਰੋਗਰਾਮ ਦਾ ਵਿਰੋਧ ਕਰ ਰਹੇ। ਤੇ ਉਹ ਜਿਹੜਾ ਤਜਿੰਦਰ ਬੱਗਾ ਨਾਮ ਦਾ ਇੱਕ ਦਿੱਲੀ ਦੇ ਵਿੱਚ ਕਾਫੀ BJP ਦਾ ਮੋਦੀ ਸਰਕਾਰ ਵੇਲੇ ਹੁਣ ਐਕਟਿਵ ਆ, ਉਦੋਂ ਉਹ ਇੰਨਾ ਜ਼ਿਆਦਾ ਲਾਈਮਲਾਈਟ 'ਚ ਨਹੀਂ ਸੀਗਾ, ਉਹ ਵੀ ਉਸ ਗੱਲ ਦੇ ਵਿੱਚ ਉੱਥੇ ਮੋਢੀ ਬਣ ਕੇ ਬੜਾ ਭੂਤ ਭੰਗੜਾ ਜਿਹਾ ਪਾਉਂਦਾ ਫਿਰਦਾ ਸੀ, ਤੇ ਕਾਫੀ ਜ਼ਿਆਦਾ ਉਹਨੇ ਮਾਹੌਲ ਖਰਾਬ ਕੀਤਾ। ਔਰ ਖਾਸ ਤੌਰ ਤੇ ਜਿੱਥੇ ਅਸੀਂ ਖੜੇ ਸੀ, ਉੱਥੇ ਜਿੱਥੇ ਬੈਠੇ ਸੀ ਅਸੀਂ ਮੂਹਰਲੀਆਂ ਕੁਰਸੀਆਂ ਤੇ, ਉੱਥੇ ਉਹਨੇ ਕਾਫੀ ਜ਼ਿਆਦਾ ਖੱਲਰ ਜਿਹਾ ਪਾਇਆ। ਫਿਰ ਜਿਹੜਾ ਸੀਗਾ, ਜਦੋਂ ਨਾ ਰਹਿ ਹੋਇਆ, ਕੁਝ ਬੰਦਿਆਂ ਨੇ ਉਹਦੀ ਸੇਵਾ ਕੀਤੀ, ਤੇ ਜਦੋਂ ਉਹਦੀ ਫਿਟਨੈਸ ਹੋਈ, 4 ਉਹਦੇ ਵੱਜੀਆਂ, ਤੇ ਬਾਹਰ ਫਿਰ ਕੱਢ ਕੁੱਢ ਕੇ ਸਾਰਿਆਂ ਨੂੰ ਲੈ ਗਏ। ਉਹਨਾਂ ਨੂੰ ਇਹ ਆਸ ਨਹੀਂ ਸੀ ਵੀ ਸਾਡੇ ਕੁੱਟਮਾਰ ਵੀ ਹੋ ਸਕਦੀ ਆ। ਤੇ ਬਾਅਦ ਵਿੱਚ ਕਸ਼ਮੀਰੀ ਜਿਹੜੇ ਸੀਗੇ ਭੈਣ ਭਰਾ, ਉਹਨਾਂ ਨੇ ਸਾਨੂੰ ਕਿਹਾ ਕਿ ਸਰਦਾਰ ਜੀ ਇਹਨਾਂ ਨੂੰ ਕੁਝ ਕਹੋ ਨਾ, ਇਹ ਸਗੋਂ ਤੇ ਚਾਹੁੰਦੇ ਨੇ ਕਿ ਗਿਲਾਨੀ ਸਰ ਦੇ ਬੋਲਣ ਤੋਂ ਪਹਿਲਾਂ ਇੱਥੇ ਮਾਹੌਲ 'ਚ ਗੜਬੜ ਜੀ ਕਰਵਾ ਦਈਏ, ਤੇ ਪ੍ਰੋਗਰਾਮ ਜਿਹੜਾ ਉਹ ਫਿਰ ਬੈਨ ਹੋ ਜੇ, ਤੇ ਕਹਿ ਦੇਣ ਕਿ ਜੀ ਜਾਓ ਇੱਥੇ ਲੜਾਈ ਹੋ ਗਈ। ਤੋ ਖੈਰ, ਇਹ ਗਿਲਾਨੀ ਸਰ ਦੇ ਬੋਲਣ ਤੋਂ ਪਹਿਲਾਂ ਉੱਥੇ ਜੇ ਸ਼ਾਇਦ ਮੈਡਮ ਅਰੁੰਧਤੀ ਰਾਏ ਬੋਲ ਰਹੇ ਸੀ, ਜਦੋਂ ਕਿਸੇ ਨੇ ਇਹਨਾਂ ਹਿੰਦੂ ਕੱਟੜਪੰਥੀਆਂ ਵਿੱਚੋਂ ਜੁੱਤੀ ਵੀ ਵਗਾ ਕੇ ਮਾਰੀ ਸੀ। ਉਸ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਸਾਰੇ ਬੈਠੇ ਸੀ, ਅਸੀਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਸਾਡੀ ਕੌਮ ਨੇ ਅੱਜ ਤੱਕ ਇਹ ਕੰਮ ਨਹੀਂ ਕੀਤਾ ਕਿ ਦਿੱਲੀ ਦੇ ਵਿੱਚ ਆਪਦੀ ਕੌਮ ਦਾ ਕੇਸ ਇਸ ਤਰੀਕੇ ਨਾਲ ਪੇਸ਼ ਕਰਨ ਲਈ ਕੋਈ ਵੱਡੀ ਐਕਟੀਵਿਟੀ ਕਰੀਏ। ਦੂਜੀ ਜਿਹੜੀ ਗੱਲ ਆ ਕਿ ਅਸੀਂ ਹੋਰ ਨਾ ਜਿਹੜੀਆਂ ਇੰਡੀਆ ਤੋਂ ਦੁਖੀ ਮਾਈਨੋਰਟੀਜ਼ ਨੇ, ਘੱਟ ਗਿਣਤੀਆਂ ਨੇ, ਜਾਂ ਭਾਈਚਾਰੇ ਨੇ, ਜਾਂ ਲੋਕ ਨੇ, ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਵੀ ਠੀਕ ਆ, ਸਾਡੀ ਤੁਹਾਡੇ ਨਾਲ ਸੁਰ ਨਹੀਂ ਰਲਦੀ, ਪਰ ਕਿਰਪਾ ਕਰਕੇ ਆਓ ਤੇ ਆਪਾਂ ਰਲ ਕੇ ਇੱਥੇ ਸਾਂਝੇ ਤੌਰ ਦੇ ਉੱਤੇ ਕੋਈ ਗੱਲ ਕਰੀਏ। ਸਾਡਾ ਦੁੱਖ ਤਾਂ ਸੁਣੋ, ਸਿੱਖ ਕੇ ਅਸੀਂ ਆਪਦੀ ਕੇਸ, ਕੌਮ ਦਾ ਕੇਸ ਆ ਜਿਹੜਾ ਵੀ ਉਹ ਪੇਸ਼ ਕਰੀਏ। ਤੇ ਜਦੋਂ ਅੱਜ ਮੈਂ ਦੇਖ ਰਿਹਾ ਹੈਗਾ ਕਿ ਸਾਡੇ ਬੰਦਿਆਂ ਨੂੰ ਤਾਂ ਬੜੀ ਅੱਗ ਲੱਗੀ ਪਈ ਆ ਕਿ ਜੀ ਗਿਲਾਨੀ ਦੇ ਫੌਤ ਹੋਣ ਤੋਂ ਬਾਅਦ, ਇੰਤਕਾਲ ਹੋਣ ਤੋਂ ਬਾਅਦ ਇਹ ਕਾਹਤੋਂ ਸਿੱਖ ਕਾਹਤੋਂ ਇਸ ਤਰ੍ਹਾਂ ਕਰਦੇ ਆ। ਭਰਾਵੋ, ਦੂਜੀਆਂ ਕੌਮਾਂ ਦੇ, ਦੂਜੇ ਭਾਈਚਾਰਿਆਂ ਦੇ ਲੋਕਾਂ ਨੂੰ ਨੇੜੇ ਰੱਖਣਾ, ਨਾਲ ਲੈਣਾ ਸਾਡੀ ਮਜਬੂਰੀ ਆ। ਇਹ ਨਹੀਂ ਕਿ ਅਸੀਂ ਉਹਨਾਂ ਨੂੰ ਓਕੇ ਕਰਦੇ ਹਾਂ, ਠੀਕ ਕਰਦੇ ਹਾਂ, ਉਹਨਾਂ ਦੀਆਂ ਜਿਹੜੀਆਂ ਗੜਬੜਾਂ ਸਾਡੇ ਨਾਲ ਜਿੱਥੇ ਜਿੱਥੇ ਸੁਰ ਨਹੀਂ ਰਲਦੀ ਉਹਨਾਂ ਨੂੰ ਮੰਨ ਕੇ ਕਿ ਹਾਂਜੀ ਇਹ ਗਲਤ ਗੱਲਾਂ ਇਹਨਾਂ ਦੀਆਂ, ਪਰ ਆਪਾਂ ਨੂੰ ਇੱਕ ਹੱਦ ਤੱਕ ਆਪਦੇ ਆਪ ਨੂੰ, ਸਾਡੀਆਂ ਵੀ ਉਹ ਸਾਰੀਆਂ ਗੱਲਾਂ ਹੋਣਗੀਆਂ ਜਿਹੜੀਆਂ ਉਹਨਾਂ ਨੂੰ ਮਨਜ਼ੂਰ ਨਹੀਂ ਹੋਣਗੀਆਂ, ਪਰ ਇੱਕ ਵੱਡੇ ਦੁਸ਼ਮਣ ਦੇ ਖਿਲਾਫ ਲੜਨ ਲਈ ਸਾਨੂੰ ਸਮਝੌਤੇ ਕਰਨੇ ਪੈਂਦੇ ਆ, ਕਰਨੇ ਚਾਹੀਦੇ ਆ। ਜਿਹੜੇ ਬੰਦੇ ਕਹਿੰਦੇ ਆ ਕਿ ਇਦਾਂ ਨਹੀਂ ਹੁੰਦਾ ਜੀ, ਉਹ ਪ੍ਰੈਕਟੀਕਲ ਬੰਦੇ ਨਹੀਂ ਹੈਗੇ। ਮੈਂ ਚੇਤੇ ਕਰਾਉਣਾ ਚਾਹੁੰਦਾ ਕਿ ਸਿੱਖ ਇਤਿਹਾਸ, ਖਾਸ ਤੌਰ ਤੇ 18ਵੀਂ ਸਦੀ ਦਾ ਇਤਿਹਾਸ ਪੜ੍ਹੋ। 18ਵੀਂ ਸਦੀ ਦੇ ਇਤਿਹਾਸ ਨਾਲੋਂ ਪਹਿਲਾਂ ਗੁਰੂ ਕਾਲ ਦਾ ਇਤਿਹਾਸ ਤੇ ਨਜ਼ਰ ਮਾਰੋ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 5ਵੇਂ ਪਾਤਸ਼ਾਹ ਦੀ ਸ਼ਹਾਦਤ ਜਹਾਂਗੀਰ ਵੇਲੇ ਹੋਈ। ਜਹਾਂਗੀਰ ਬਾਦਸ਼ਾਹ ਸੀ, ਦਿੱਲੀ ਸੀ, ਇੱਥੇ ਲਾਹੌਰ ਦੇ ਵਿੱਚ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋ ਜਾਂਦੀ। ਤੇ 6ਵੇਂ ਪਾਤਸ਼ਾਹ ਉਸੇ ਜਹਾਂਗੀਰ ਨਾਲ
ਮੇਲ ਮਿਲਾਪ ਕਰਕੇ ਕਿਵੇਂ ਚੰਦੂ ਦੇ ਨੱਕ 'ਚ ਨਕੇਲ ਪਾਉਂਦੇ ਆ। ਜਿਹਨੇ ਇਹ ਇਤਿਹਾਸ ਪੜ੍ਹਿਆ ਹੋਊ ਉਹਨੂੰ ਇਸ ਗੱਲ ਦੀ ਸਮਝ ਹੋਊਗੀ ਕਿ ਬਿਲਕੁਲ ਉਲਟ ਧਿਰ ਨਾਲ ਕਿਵੇਂ ਵਰਤੀਦਾ। ਡਿਪਲੋਮੇਸੀ ਜਿਹਨੂੰ ਕਹਿੰਦੇ ਹੋ, ਸਾਡੀ ਡਿਪਲੋਮੇਸੀ ਕਿੱਥੇ ਖੜੀ ਹੈ। ਦੂਜੀ ਗੱਲ, ਦਸ਼ਮੇਸ਼ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦੇ ਹੋਰ ਬੇਅੰਤ ਜਾਨੋ ਪਿਆਰੇ ਗੁਰਸਿੱਖ ਤੇ ਮਣਾ ਮੂੰਹ ਕੀਮਤੀ ਸਰਮਾਇਆ ਜਿਹੜਾ ਸੀ ਕੌਮ ਦਾ, ਉਹ ਜਿਸ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਦੌਰ ਵਿੱਚ ਸਾਰਾ ਕੁਝ ਹੋਇਆ, ਉਹ ਆਪਣਾ ਇਤਿਹਾਸ ਹੈ। ਕਿਲਾ ਆਨੰਦਪੁਰ ਤੋਂ ਆਨੰਦਗੜ੍ਹ ਦਾ ਜਿਹੜਾ ਘੇਰਾ, ਕੇਸਗੜ੍ਹ ਸਾਹਿਬ ਦੀ ਜੰਗ, ਸਾਰਾ ਜਿਹੜਾ ਹੁੰਦਾ, ਫਿਰ ਆਪਾਂ ਪਰਿਵਾਰ ਵਿਛੋੜਾ ਤੇ ਅਖੀਰ ਖਿਦਰਾਣੇ ਦੀ ਢਾਬ ਉੱਤੇ ਆਖਰੀ ਵੱਡੀ ਜੰਗ ਤੋਂ ਬਾਅਦ ਜਿਹੜੀ ਚਿੱਠੀ ਲਿਖੀ ਕਲਗੀਧਰ ਸ਼ਹਿਨਸ਼ਾਹ ਨੇ, ਜ਼ਫਰਨਾਮਾ, ਉਹਦੀ ਜਦੋਂ ਗੱਲ ਕਰਦੇ ਆ, ਫਿਰ ਜਿਹੜੇ ਅੱਜ ਕੱਲ੍ਹ ਵਾਲੇ ਆ ਵਿਚਾਰੇ ਕਰਦੇ ਆ, ਇਹਨਾਂ ਦੇ ਹਿਸਾਬ ਨਾਲ ਤਾਂ ਕਲਗੀਧਰ ਸ਼ਹਿਨਸ਼ਾਹ ਨੇ ਬਹੁਤ ਗਲਤੀ ਕਰ ਲਈ। ਫਿਰ ਜਿਹੜੀ ਚਿੱਠੀ ਲਿਖੀ ਪਾਈ ਬਈ ਕਿੱਥੇ ਆ ਭਾਈ ਉਹ ਡਿਪਲੋਮੇਸੀ? ਫਿਰ ਸਾਡੀ ਕਿੱਧਰ ਜਾਂਦੀ? ਦਸ਼ਮੇਸ਼ ਪਾਤਸ਼ਾਹ ਚਿੱਠੀ ਲੈ ਕੇ ਪਾਉਂਦੇ ਆ ਤੇ ਸਾਰਿਆਂ ਨੂੰ ਪਤਾ ਹੀ ਸੀਗਾ ਵੀ ਇਹ ਕੀਤਾ ਕੀ ਆ, ਇਸ ਜਿਹਨੂੰ ਚਿੱਠੀ ਲਿਖੀ ਆ। ਪਰ ਜਿਹੜਾ ਤਲਵਾਰਾਂ ਤੇਗਾਂ ਨਾਲ ਤਹਿ ਤੇਗ ਨਹੀਂ ਹੋਇਆ ਕੰਮ, ਉਹ ਕਲਗੀਧਰ ਸ਼ਹਿਨਸ਼ਾਹ ਦੇ ਉਹਨਾਂ ਜਿਹੜੇ ਕਲਮ ਦੇ ਵਾਕ ਸੀ ਉਹਨਾਂ ਨੇ ਕਰ ਦਿੱਤਾ। ਹੁਣ ਆਜੋ ਬਾਅਦ ਵਿੱਚ ਬਈ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਪੀਰੀਅਡ ਆ, ਉਹ ਤੋਂ ਲੰਘਣ ਤੋਂ ਬਾਅਦ ਸਿੱਖਾਂ ਦਾ ਬਹੁਤ ਖਤਰਨਾਕ ਤੇ ਭਿਆਨਕ ਜਿਹੜਾ ਸਮਾਂ ਉਹ ਸ਼ੁਰੂ ਹੁੰਦਾ। ਉਸ ਦੌਰ ਦੇ ਵਿੱਚ ਕੀ ਭਾਣੇ ਵਾਪਰਦੇ ਆ, ਜੇ ਉਹਨਾਂ ਤੇ ਨਜ਼ਰ ਮਾਰੋ, ਹਜ਼ਾਰਾਂ ਇਹੋ ਜਿਹੇ ਮੌਕੇ ਨੇ ਜਦੋਂ ਸਿੰਘ ਜਿਹੜੇ ਨੇ ਉਹ ਕਿਸੇ ਇਹੋ ਜਿਹੇ ਧਿਰ ਜਾਂ ਧੜੇ ਨਾਲ ਜਾਂ ਵਿਅਕਤੀ ਨਾਲ ਤਾਲਮੇਲ ਬਣਾਉਣ ਲਈ ਚੱਲਦੇ ਆ ਕਿ ਇਹ ਭਾਵੇਂ ਉਹ ਦੁਸ਼ਮਣ ਆ ਪਰ ਉਹਦੇ ਨਾਲ ਆਪਾਂ ਐਂ ਕਰੀਏ। ਆ ਜਿਹੜਾ ਜਲੰਧਰ ਦਾ ਹਾਕਮ ਸੀ ਅਦੀਨਾ ਬੇਗ, ਇਹਦੇ ਨਾਲ ਤਾਂ ਪਤਾ ਹੀ ਨਹੀਂ, ਕਦੇ ਲੜ ਪੈਣਾ, ਕਦੇ ਅੱਡੋ ਫਾਟੀ, ਕਦੇ ਕੁਛ ਕਦੇ ਕੁਛ। ਉਹ ਉਹੀ ਆ ਜਿਹਦੇ ਕੋਲੇ ਸਾਡੇ ਸਰਦਾਰ ਜੱਸਾ ਸਿੰਘ ਰਾਮਗੜੀਆ ਹੋਣਾ ਨੇ ਉਹਦੀ ਫੌਜ ਵਿੱਚ ਸੇਵਾ ਵੀ ਕੀਤੀ ਤੇ ਆ ਜਦੋਂ ਰਾਮ ਰੌਣੀ ਦਾ ਘੇਰਾ ਪਿਆ ਉਦੋਂ ਵੀ ਸੀ ਉਹ। ਤੇ ਉਸੇ ਅਦੀਨਾ ਬੇਗ ਨਾਲ ਲੜਾਈਆਂ ਵੀ ਹੁੰਦੀਆਂ ਰਹੀਆਂ, ਉਸੇ ਅਦੀਨਾ ਬੇਗ ਨਾਲ ਸੰਬੰਧ ਵੀ ਬਣਿਆ। ਚਲੋ ਇਹ ਗੱਲਾਂ ਨੂੰ ਛੱਡ ਕੇ ਆਪਾਂ ਵੱਡੀ ਗੱਲ ਤੇ ਆਉਂਦੇ ਆ ਜੀ। ਜਿਹੜੇ ਬੰਦਿਆਂ ਨੂੰ ਅੱਜ ਬੜੀ ਤਕਲੀਫ ਆ ਕਿ ਜੀ ਇਹ ਕਿਵੇਂ ਹੋ ਗਿਆ ਜੀ, ਉਹ ਤਾਂ ਮੁਸਲਮਾਨ ਸੀ, ਉਹ ਤਾਂ ਕਸ਼ਮੀਰ ਦਾ ਸੀ, ਆਪਾਂ ਜੀ ਕੀ ਲੈਣਾ। ਭਾਈ ਬਹੁਤ ਮਾੜੀ ਗੱਲ ਕਰਤੀ ਸਿੱਖਾਂ ਨੇ, ਜੋ ਉਹਦੇ ਲਈ ਹਾਦਾ ਨਾਰਾ ਮਾਰਤਾ। ਪਰ ਸਾਨੂੰ ਇੰਨਾ ਕੁ ਦੱਸੋ, 18ਵੀਂ ਸਦੀ ਦੇ ਵਿੱਚ ਜਦੋਂ ਮੀਰ ਮੰਨੂ ਨੇ ਦੀਵਾਨ ਕੌੜਾ ਮਲ ਦੇ ਰਾਹੀਂ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਮੌਕੇ ਸਿੰਘਾਂ ਨੂੰ ਸੁਨੇਹਾ ਭੇਜਿਆ ਤੇ ਦਲ ਖਾਲਸਾ ਦੀ ਬਹੁਤ ਭਾਰੀ ਵੱਡੀ ਇਕੱਤਰਤਾ ਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ ਇਹ ਚਰਚਾ ਹੋਈ ਕਿ ਕਿਵੇਂ ਕਰੀਏ। ਅਬਦਾਲੀ ਚੜਿਆ ਹੁੰਦਾ, ਕੁਝ ਬੰਦੇ ਕਹਿੰਦੇ ਇਹ ਸਾਡਾ ਮੀਰ ਮੰਨੂ ਰੋਜ਼ ਸਾਡਾ ਲਹੂ ਪੀਂਦਾ, ਇਹਦਾ ਕੰਡਾ ਜੋ ਕੱਢ ਦੇਵੇ ਤਾਂ ਆਪਾਂ ਨੂੰ ਕੀ ਹੋਰ ਕੀ ਚਾਹੀਦਾ। ਉਹ ਕਹਿੰਦੇ ਜੀ ਜੇ ਮੀਰ ਮੰਨੂ ਜਿਹੜਾ ਉਹ ਮਾਰਿਆ ਗਿਆ, ਅਬਦਾਲੀ ਦਾ ਰਾਜ ਹੋ ਗਿਆ, ਆਪਣੇ ਲਈ ਔਖਾ ਹੋ ਜੂ। ਇਤਿਹਾਸ ਆਪਾਂ ਨੂੰ ਕਹੇਗਾ ਕਿ ਤੁਸੀਂ ਉਦੋਂ ਕਿੱਥੇ ਸੀ, ਸਿੱਖ ਉਦੋਂ ਕਿੱਥੇ ਸੀ। ਖੈਰ ਉਸ ਸਾਰੀ ਡਿਸਕਸ਼ਨ ਨੂੰ ਸਾਡੇ ਭਾਈ ਰਤਨ ਸਿੰਘ ਜੀ ਭੰਗੂ ਉਹਨਾਂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ, ਜਿਹੜੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤਰੇ ਪਰਿਵਾਰ ਚੋਂ ਉਹਨਾਂ ਨੇ। ਤੇ ਉੱਥੇ ਜਦੋਂ ਸਾਰਾ ਜ਼ਿਕਰ ਉਹ ਕਰਦੇ ਆ, ਉਹਦੇ ਵਿੱਚ ਇਹ ਗੱਲ ਆਉਂਦੀ ਆ ਵੀ ਪਾਤਸ਼ਾਹੀ ਛੋੜ ਕਿ ਮੈਂ ਲੈ ਹੈ ਨਵਾਬੀ ਪਰਾਧੀਨ ਤੇ ਸਮਾਹੇ ਖਰਾਬੀ। ਇਹ ਗੱਲ ਅਸੀਂ ਬੜੀ ਵਾਰ ਸਾਰੇ ਪੜ੍ਹਦੇ ਸੁਣਦੇ ਆ ਵੀ ਸਿੰਘਾਂ ਨੇ ਕਿਹਾ ਕਿ ਅਸੀਂ ਨਵਾਬੀਆਂ ਨਵੂਬੀਆਂ ਤੋਂ ਕੀ ਲੈਣਾ, ਪਰ ਨਵਾਬੀ ਜਿਹੜੀ ਹੈਗੀ ਆ ਉਹ ਪ੍ਰਵਾਨ ਵੀ ਕੀਤੀ ਸੀ। ਖੈਰ ਜਿਹੜੀ ਗੱਲ ਉਸ ਮੌਕੇ ਨਿਬੜੀ, ਸਿੱਖਾਂ ਨੇ ਕੀ ਫੈਸਲਾ ਕੀਤਾ ਕਿ ਆਪਾਂ ਨੂੰ ਬਿਲਕੁਲ ਅਬਦਾਲੀ ਦੇ ਖਿਲਾਫ ਲੜਨਾ ਚਾਹੀਦਾ। ਮੀਰ ਮੰਨੂ ਨੂੰ ਆਹ ਸੁਨੇਹਾ ਲਾ ਦਿਓ, ਕੁਛ ਸ਼ਰਤਾਂ ਕੁਛ ਗੱਲਾਂ ਕਹਿ ਕੇ ਉਹਦੇ ਨਾਲ ਸਾਂਝੀ ਕਵਾਇਦ ਜਿਹੜੀ ਆ ਉਹ ਕੀਤੀ। ਇਹ ਗੱਲ ਵੱਖਰੀ ਆ ਕਿ ਅਬਦਾਲੀ ਦਾ ਜਿਹੜਾ ਹਮਲਾ ਸੀ ਉਹ ਮੁਕੰਮਲ ਨਹੀਂ ਸੀ, ਉਹ ਪਿੱਛੇ ਉਹਨੂੰ ਰਾਹ ਚੋਂ ਮੁੜਨਾ ਪੈ ਗਿਆ। ਉਹਦੇ ਪਿੱਛੇ ਹੀ ਅਫਗਾਨਿਸਤਾਨ ਦੇ ਹਾਲਾਤ ਖਰਾਬ ਹੋ ਗਏ ਸੀ, ਕਾਬਲ ਕੰਧਾਰ ਦੇ ਵਿੱਚ ਪਿੱਛੇ ਕੁਛ ਗੜਬੜ ਹੋ ਗਈ। ਪਰ ਸਿੰਘਾਂ ਨੇ ਮੀਰ ਮੰਨੂ ਨਾਲ ਵੀ ਸਾਂਝ ਪਾ ਲਈ, ਜਿਹਦੇ ਬਾਰੇ ਸਾਡਾ ਇਤਿਹਾਸ ਕਹਿੰਦਾ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਮੰਨ ਲੈਂਦੇ ਆ ਕਿ ਕਸ਼ਮੀਰ ਦੀ ਆਜ਼ਾਦੀ ਸੰਘਰਸ਼ ਦੇ ਨਾਇਕਾਂ ਨੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਸਾਡੀ ਕੌਮ ਦੇ ਹਿੱਤਾਂ ਦਾ ਨੁਕਸਾਨ ਕੀਤਾ ਹੋਣਾ। ਕੀਤਾ ਤਾਂ ਮੀਰ ਮੰਨੂ ਨੇ ਵੀ ਸੀ, ਕੀਤਾ ਤਾਂ ਜਹਾਂਗੀਰ ਨੇ ਵੀ ਸੀ, ਨੁਕਸਾਨ ਤਾਂ ਫਿਰ ਔਰੰਗਜ਼ੇਬ ਨੇ ਵੀ ਕੀਤਾ ਸੀ। ਪਰ ਇਤਿਹਾਸ ਜਿਹੜਾ ਹੈਗਾ ਸਾਨੂੰ ਸੇਧ ਦਿੰਦਾ ਕਿ ਆਪਦੇ ਹਿੱਤਾਂ ਨੂੰ ਬਚਾਉਣ ਲਈ ਆਪਦਾ ਘੱਟ ਤੋਂ ਘੱਟ ਨੁਕਸਾਨ ਕਰਾ ਕੇ ਕਿਸੇ ਹੋਰ ਨਾਲ ਇਹੋ ਜਿਹੇ ਸੰਬੰਧ ਬਣਾਉਣੇ ਕਿ ਤੁਸੀਂ ਕੁਝ ਹਾਸਲ ਕਰ ਸਕੋ। ਇਹ ਚੀਜ਼ਾਂ ਸਾਨੂੰ ਸਿੱਖਣੀਆਂ ਪੈਣਗੀਆਂ। ਪਰ ਜਿਹੜੇ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਲੋਕ ਕੁਝ ਐਕਟਿਵ ਹੋ ਗਏ ਨੇ ਜਿਹੜੇ
ਗਾਲ ਵਰਗੀ ਬੋਲੀ ਵਰਤ ਕੇ, ਜਲੀਲ ਕਰਕੇ, ਨੀਚ ਭੈੜੇ ਸ਼ਬਦ ਵਰਤ ਕੇ ਸੋਸ਼ਲ ਮੀਡੀਆ ਦੇ ਰਾਹੀਂ ਆਪਦੀ ਮਨਮਰਜ਼ੀ ਦਾ ਮਾਹੌਲ ਸਿਰਜਦੇ ਆ। ਨਾ ਸਿੱਖ ਇਤਿਹਾਸ ਨੂੰ ਜਾਣਦੇ ਆ, ਨਾ ਸਮੇਂ ਦੀਆਂ ਲੋੜਾਂ ਨੂੰ ਜਾਣਦੇ ਆ। ਸਾਡੀ ਇਸ ਵੇਲੇ ਸਥਿਤੀ ਬਹੁਤ ਜ਼ਿਆਦਾ ਖਤਰਨਾਕ ਹੈ। ਸਾਨੂੰ ਸਾਰੇ ਸੰਸਾਰ ਦੇ ਵਿੱਚ ਅਸੀਂ ਆਪਣੇ ਬਲਬੂਤੇ ਉੱਤੇ ਜਿੰਨੀ ਕੁ ਲੜਾਈ ਲੜ ਰਹੇ ਆ, ਉਹਦੇ ਨਾਲ ਸਾਡਾ ਬਚਾਅ, ਸਾਡੀ ਸਾਰੀ ਗੱਲ ਜਿਹੜੀ ਆ ਉਹ ਮੁਕੰਮਲ ਨਹੀਂ ਹੁੰਦੀ। ਸਾਨੂੰ ਸਾਥੀਆਂ ਦੀ ਲੋੜ ਆ। ਘੱਟੋ ਘੱਟ ਅਸੀਂ ਹਰੇਕ ਨੂੰ ਦੁਸ਼ਮਣ ਬਣਾਉਣ ਵਾਲੀ ਬਿਰਤੀ ਆ ਜਿਹੜੀ ਇਹ ਨਹੀਂ ਰੱਖ ਸਕਦੇ। ਸੋ ਸਾਨੂੰ, ਸਾਡੀ ਕੌਮ ਨੂੰ, ਜਿਹੜੇ ਹੋਰਨਾਂ ਕੌਮਾਂ ਦੇ ਜਿਨ੍ਹਾਂ ਨਾਲ ਸਾਡੀ ਸਿੱਧੀ ਟੱਕਰ ਆ, ਜਿਨ੍ਹਾਂ ਨਾਲ ਸਾਡੀ ਸਿੱਧੀ ਲੜਾਈ ਆ, ਉਹਨਾਂ ਦੇ ਵਿੱਚੋਂ ਵੀ ਲੋਕ ਤਾਂ ਦੂਜੀਆਂ ਕੌਮਾਂ ਦੇ ਬੰਦੇ ਕਈ ਵਾਰੀ ਇਸ ਤਰ੍ਹਾਂ ਕਰਦੇ ਹੁੰਦੇ ਆ ਕਿ ਉਧਰੋਂ ਆਪਾਂ ਕੁਝ ਕਰ ਲਈਏ। ਪਰ ਸਾਡੀ ਕੌਮ ਚਲੋ ਜੇ ਉਹਨਾਂ ਨਾਲ ਨਹੀਂ ਕਰ ਸਕਦੀ ਤਾਂ ਹੋਰ ਜਿਹੜੀਆਂ ਕੌਮਾਂ ਇੰਡੀਅਨ ਸਟੇਟ ਸਿਸਟਮ ਦੀਆਂ ਸਤਾਈਆਂ ਹੋਈਆਂ ਨੇ, ਉਹਨਾਂ ਨਾਲ ਇੱਕ ਰਾਹ ਸਿਰ ਦਾ ਜਿਹੜਾ ਰਾਬਤਾ ਉਹ ਬਣਾਵੇ। ਜਿਹੜੇ ਨੌਜਵਾਨ ਸੋਸ਼ਲ ਮੀਡੀਆ ਦੇ ਰਾਹੀਂ ਹਰ ਉਸ ਵਿਅਕਤੀ ਨੂੰ, ਹਰ ਉਸ ਖਾਲਿਸਤਾਨੀ ਪੰਥਕ ਆਗੂ ਨੂੰ ਭੰਡਦੇ ਆ, ਨਿੰਦਦੇ ਆ, ਜਿਹੜਾ ਵੀ ਇਸ ਤਰ੍ਹਾਂ ਕਰਦਾ ਕਿ ਜੀ ਜਿਹੜੀਆਂ ਕੌਮਾਂ ਜਾਂ ਜਿਹੜੇ ਲੋਕ ਭਾਰਤ ਵਿੱਚ ਉਸ ਇੰਡੀਅਨ ਸਟੇਟ ਸਿਸਟਮ ਦੇ ਸਤਾਏ ਹੋਏ ਨੇ ਤੇ ਉਹਨਾਂ ਨਾਲ ਆਪਾਂ ਸੰਪਰਕ ਬਣਾਈਏ। ਉਹ ਜਦੋਂ ਸੰਪਰਕ ਕੋਈ ਬਣਾਉਂਦਾ, ਉਹਨੂੰ ਇਹ ਲੋਕ ਬਹੁਤ ਜ਼ਿਆਦਾ ਟਾਰਗੇਟ ਕਰਦੇ ਆ, ਜਲੀਲ ਕਰਦੇ ਆ ਉਸ ਕੌਮ ਦੇ। ਜਾਂ ਜਿਵੇਂ ਗਲਾਨੀ ਦੀ ਗੱਲ ਚੱਲੂ ਤਾਂ ਉਹਨੀਆਂ ਨੰਗੀਆਂ ਗੰਦੀਆਂ ਭੈੜੀਆਂ ਗੱਲਾਂ ਕਹਿ ਕੇ ਵੀ ਇਹ ਤਾਂ ਜੀ ਉਹਨਾਂ ਐ ਕਰਦੇ ਆ। ਜੇ ਪਾਕਿਸਤਾਨ ਨਾਲ ਗੱਲ ਕਰੋ ਤਾਂ ਵੀ, ਜੇ ਤਾਲਿਬਾਨ ਦੀ ਕੋਈ ਕਿਹੜਾ ਤੁਹਾਡੇ ਮਗਰ ਤੁਰਿਆ ਫਿਰਦਾ ਜੀ ਵੀ ਆਓ ਜੀ ਛੇਤੀ ਸਾਡੇ ਆਪਦੇ ਹਾਲਾਤ ਕੀ ਨੇ। ਸਾਨੂੰ ਆਪਦੀ ਕੌਮ ਦੀ ਜਿਹੜੀ ਲੋੜ ਆ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਸੀ, ਉਹ ਤਾਂ ਉਸ ਮੌਕੇ ਸ਼ਰੇਆਮ ਪਤਾ ਸੀ ਕਿ ਸੋਢੀ ਦਾ, ਭਾਈ ਸੁਰਿੰਦਰ ਸਿੰਘ ਸੋਢੀ ਦਾ ਕਤਲ ਕਰਵਾਤਾ ਇਹਨਾਂ ਨੇ। ਤੇ ਉਹਨਾਂ ਨੇ ਉਸ ਟਾਈਮ ਵੀ ਅਕਾਲੀਆਂ ਬਾਰੇ ਇਹ ਕਿਹਾ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ 5 ਕਤਲਾਂ ਤਿੱਕਰ ਆਪਦੇ ਤਿੱਕਰ ਮੈਂ ਜਿਹੜਾ ਹੈਗਾ ਉਹ ਚੁੱਪ ਰਹੂੰਗਾ, ਫੇਰ ਵੀ ਮੈਂ ਸੋਚੂੰਗਾ ਕਿ ਕੀ ਕਰਨਾ। ਏਡਾ ਵੱਡਾ ਉਹਨਾਂ ਨੇ ਦਿਲ ਤੇ ਬੋਝ ਪਾ ਕੇ, ਦਿਲ ਤੇ ਪੱਥਰ ਰੱਖ ਕੇ ਉਹ ਬੈਠੇ ਰਹੇ ਵੀ ਆਪਣੀ ਲੜਾਈ ਦੁਸ਼ਮਣ ਨਾਲ। ਸੋ ਜਿਹੜੀ ਧਿਰ ਨਾਲ ਲੜਾਈ ਹੈਗੀ ਆ ਸੋ ਹੈਗੀ ਆ, ਪਰ ਇੱਕੋ ਵੇਲੇ ਉੱਤੇ ਹੋਰ ਫਰੰਟ ਬੇਕਾਰ ਤੇ ਬੇਲੋੜੇ ਖੋਲਣੇ ਇਹ ਕੋਈ ਚੰਗੀ ਗੱਲ ਨਹੀਂ। ਅੱਜ ਸਾਨੂੰ ਇਹ ਚੇਤੇ ਰੱਖਣ ਦੀ ਲੋੜ ਆ ਕਿ ਸਾਨੂੰ ਵੱਧ ਤੋਂ ਵੱਧ ਆਲੇ ਦੁਆਲੇ ਦੇ ਵਿੱਚ ਹੋਰਨਾਂ ਕੌਮਾਂ, ਹੋਰਨਾਂ ਭਾਈਚਾਰਿਆਂ ਦੇ ਵਿੱਚ ਆਪਦੇ ਦੋਸਤ ਬਣਾਉਣ ਦੀ ਲੋੜ ਹੈ। ਪਰ ਅਸੀਂ ਆਪਦੀ ਕੌਮ ਦੇ ਅੰਦਰ ਵੀ ਵੱਧ ਤੋਂ ਵੱਧ ਦੁਸ਼ਮਣ ਬਣਾਉਣ ਤੇ ਵੱਧ ਤੋਂ ਵੱਧ ਦੂਜੀਆਂ ਕੌਮਾਂ ਧਰਮਾਂ ਦੇ ਲੋਕਾਂ ਨੂੰ ਵੀ ਆਪਦਾ ਵੈਰੀ ਬਣਾਉਣ ਦੀ ਜਿਹੜੀ ਫਿਤਰਤ ਲੈ ਕੇ ਬਹਿ ਗਏ ਆ, ਇਸ ਚੀਜ਼ ਨਾਲ ਸਾਡਾ ਬਣੂਗਾ ਕੀ। ਸੋ ਅੱਜ ਜਿੱਥੇ ਮੈਨੂੰ ਇਹ ਜਿਹੜਾ ਹੈਗਾ ਅੱਜ ਇਸ ਪ੍ਰੋਗਰਾਮ ਰਾਹੀਂ ਮੈਂ ਸ਼ਬਦ ਵਰਤ ਰਿਹਾ ਔਰ ਦਿਲੋਂ ਕਹਿ ਰਿਹਾ ਹੈਗਾ ਕਿ ਸੈਯਦ ਅਲੀ ਸ਼ਾਹ ਗਲਾਨੀ, ਜਿਨ੍ਹਾਂ ਨੇ ਮੈਨੂੰ ਬੜਾ ਵਧੀਆ ਲੱਗਿਆ ਸੀ ਜਦੋਂ ਉਹਨਾਂ ਨੇ ਸਾਨੂੰ ਕੁਝ ਗੱਲਾਂ ਇਹੋ ਜਿਹੀਆਂ ਉਹਨਾਂ ਤੋਂ ਸੁਣਨ ਨੂੰ, ਸਮਝਣ ਨੂੰ ਮਿਲੀਆਂ ਪ੍ਰੋਗਰਾਮ ਦੇ ਵਿੱਚ। ਉਹਨਾਂ ਨੇ ਕਿਹਾ ਸੀਗਾ ਉੱਥੇ ਕਿ ਸਾਨੂੰ ਕਹਿੰਦੇ ਆ ਵੀ ਜੇ ਕਸ਼ਮੀਰ ਆਜ਼ਾਦ ਹੋ ਗਿਆ ਤਾਂ ਉੱਥੇ ਹਿੰਦੂਆਂ ਦਾ ਐ ਹੋ ਜੂ, ਪਰ ਅਸੀਂ ਇਹ ਗਾਰੰਟੀ ਕਰਦੇ ਆ ਵੀ ਜੇਕਰ ਕੋਈ ਹਿੰਦੂ ਸ਼ਰਾਬ ਦੀ ਬੋਤਲ ਲੈ ਕੇ ਜਾ ਰਿਹਾ ਹੋਵੇ ਆਜ਼ਾਦ ਕਸ਼ਮੀਰ ਵਿੱਚ ਤੇ ਕਸ਼ਮੀਰੀ ਕੋਈ ਮੁਸਲਮਾਨ ਦੇ ਨਾਲ ਟੱਕਰ ਤੋਂ ਬਾਅਦ ਉਹ ਬੋਤਲ ਟੁੱਟ ਜਾਵੇ, ਭਾਵੇਂ ਮੁਸਲਮਾਨ ਇਸਲਾਮ ਧਰਮ ਦੇ ਇਸਲਾਮ ਅਨੁਸਾਰ ਉਹ ਸ਼ਰਾਬ ਜਿਹੜੀ ਆ ਹਰਾਮ ਮੰਨੀ ਜਾਂਦੀ ਆ, ਪਰ ਜੇਕਰ ਹਿੰਦੂ ਨੂੰ ਉਹਦਾ ਧਰਮ ਕਹਿੰਦਾ ਕਿ ਉਹ ਪੀ ਸਕਦਾ ਹੈ ਤਾਂ ਉਸ ਮੁਸਲਮਾਨ ਨੂੰ ਫਿਰ ਅਸੀਂ ਜੁਰਮਾਨਾ ਤਬਾਨ ਲਾਵਾਂਗੇ। ਔਰ ਇਹ ਇਦਾਂ ਦੀ ਗੱਲ ਕਿ ਦੂਜੀਆਂ ਕੌਮਾਂ ਦੇ ਲੋਕਾਂ ਨੂੰ ਕਿਵੇਂ ਜਿਹੜਾ ਹੈਗਾ ਆਪਦਾ ਹਮਾਇਤੀ ਬਣਾਉਣਾ, ਇਸ ਤਰੀਕੇ ਦੀਆਂ ਗੱਲਾਂ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਉਹਨਾਂ ਕੋਲੋਂ ਸਿੱਖਣ ਸਮਝਣ ਨੂੰ ਮਿਲੀਆਂ। ਬੜੀ ਵੱਡੀ ਸ਼ਖਸੀਅਤ ਸੀ, ਹੋ ਸਕਦਾ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤੀ ਨਾ ਹੋਵੇ, ਪਰ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵਾਕਿਆ ਹੀ ਸਾਰੇ ਭਾਈਚਾਰੇ ਵਾਂਗ ਜਿਹੜਾ ਸਾਨੂੰ ਵੀ ਅਫਸੋਸ ਆ, ਇੰਤਕਾਲ ਹੋ ਗਿਆ, ਸ਼ਖਸੀਅਤ ਦਾ ਦੁੱਖ ਵਾ। ਤੇ ਅੱਗੇ ਇਹ ਗੱਲ ਆ ਕਿ ਕਸ਼ਮੀਰ ਦੀ ਆਜ਼ਾਦੀ ਦੇ ਸੰਘਰਸ਼ ਵਾਲੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਵਿੱਚ ਵੀ ਇਹ ਜਿਹੜਾ ਇੰਡੀਅਨ ਸਟੇਟ ਸਿਸਟਮ ਸੀ ਇਹ ਉਡੀਕ ਰਿਹਾ ਸੀਗਾ ਕਿ ਗਲਾਨੀ ਜਿਹੜਾ ਹੈਗਾ ਜਦੋਂ ਨਾ ਰਹੂਗਾ ਉਦੋਂ ਬਾਅਦ ਵਿੱਚ ਗਲਾਨੀ ਤੋਂ ਬਾਅਦ ਅਸੀਂ ਸੌਖਾ ਖਨੀ ਕਾਬੂ ਕਰ ਲਵਾਂਗੇ, ਕਿਉਂਕਿ ਜਿਹੜੀ ਦੂਜੀ ਸ਼ਖਸੀਅਤ ਇਹਨਾਂ ਤੋਂ ਬਾਅਦ ਵਿੱਚ ਜਿਨ੍ਹਾਂ ਨੇ ਲੈਣਾ ਸੀਗਾ ਸਾਰਾ ਚਾਰਜ ਉਹਨੂੰ ਵੀ ਸ਼ਹੀਦ ਕਰ ਦਿੱਤਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕਿ ਹੁਣ ਕੋਈ ਜਿਹੜਾ ਮੁਹੰਮਦ ਅਸ਼ਰਫ ਸ਼ਹਿਰਾਈ ਆ ਉਹ ਵੀ ਨਹੀਂ ਰਹੇ ਤੇ ਗਲਾਨੀ ਵੀ ਨਹੀਂ ਰਹੇ, ਤੇ ਕਸ਼ਮੀਰ ਦੀ ਆਜ਼ਾਦੀ ਦੀ ਤਹਿਰੀਕ ਵਿੱਚ ਓਵਰਗਰਾਊਂਡ ਤੇ ਅੰਡਰਗਰਾਊਂਡ ਜਾਂ ਖਾਸ ਤੌਰ ਤੇ ਅਫਗਾਨਿਸਤਾਨ ਦੇ ਹਾਲਾਤਾਂ ਤੋਂ ਬਾਅਦ ਕੁਝ ਨਵੇਂ ਚੇਂਜ ਜਿਹੜੇ ਆ ਉਹ ਆ ਸਕਦੇ ਨੇ।
ਸੋ ਇਹ ਸਾਰੀ ਗੱਲ ਸਾਡੇ ਨਾਲ ਜੁੜਨੇ ਨਾਲ ਬਿਲਕੁਲ ਪੰਜਾਬ ਦੇ ਇਹ ਖਿੱਤਾ ਅਸੀਂ ਜਿੱਥੇ ਖਾਲਿਸਤਾਨ ਸਿਰਜਣਾ ਚਾਹੁੰਦੇ ਆ ਉੱਥੇ ਉਹ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦੇ ਆ। ਤੇ ਇਸ ਤਰੀਕੇ ਨਾਲ ਸਾਨੂੰ ਲੰਮੇ ਜਿਗਰੇ ਵੱਡੇ ਜਿਹੜੇ ਆ ਸੋਚ ਦੇ ਦਾਇਰੇ ਉਹ ਰੱਖਣ ਦੀ ਲੋੜ ਆ। ਨਿੱਕੀ ਨਿੱਕੀ ਗੱਲ ਦੇ ਉੱਤੇ ਆਪਦੇ ਭਾਈਚਾਰੇ ਨੂੰ ਨਿੰਦਣਾ ਭੰਡਣਾ ਨੀਵਾਂ ਦਿਖਾਉਣਾ ਇਹ ਰੁਝਾਨ ਜਿਹੜੇ ਆ ਕਿਰਦਾਰ ਕੁਸ਼ੀ ਕਰਨੀ ਖਾਸ ਤੌਰ ਤੇ ਇਹ ਬੇਹੱਦ ਮਾੜੇ ਆ। ਸੋ ਮੈਂ ਆਪਦੇ ਭਾਈਚਾਰਿਆਂ ਨੂੰ ਬੇਨਤੀ ਕਰਦਾ ਕਿ ਧੀਰਜ ਠਰਮਾ ਵੀਰਤਾ ਧੀਰਤਾ ਇਹੋ ਜਿਹੇ ਗੁਣਾਂ ਨੂੰ ਧਾਰਨ ਕਰੋ। ਹਰ ਵੇਲੇ ਨੈਗੇਟਿਵਿਟੀ 'ਚ ਚੱਲਣਾ ਸਮਾਜ ਦੇ ਵਿੱਚ ਹਰ ਵੇਲੇ ਹਰ ਗੱਲ ਤੇ ਕਾਟੇ ਮਾਰਦੇ ਰਹਿਣਾ ਇਹ ਕਾਮਰੇਡੀ ਫਨੋਮਨਾ ਇਹਦੇ ਤੋਂ ਬਚੋ। ਸੋ ਅੱਜ ਲਈ ਇੰਨੇ ਕਾਫੀ ਆ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।